अस्सलाम वालेकुम जी। ਅਸੀਂ ਸ਼ੈਤਾਨ ਪੌੜੀਆਂ ਦੀ ਦੂਜੀ ਕਿਸ਼ਤ ਦੇ ਨਾਲ ਹਾਜ਼ਰ ਹਾਂ ਤੇ ਮੇਰੇ ਨਾਲ ਪੀਪਲਸ ਪਾਰਟੀ ਦੇ ਦੋ ਨੌ ਉਮਰ ਲੜਕੇ ਮੌਜੂਦ ਨੇ। ਅਮਾਰ ਰਫੀਕ ਭੱਟੀ ਸਾਹਿਬ ਔਰ ਮਹਿਰ ਜ਼ਫਰ ਮਨਾਜ਼ ਸਾਹਿਬ। ਤੇ ਇਹ ਨੌਜਵਾਨ ਨੇ, ਮੈਂ ਥੋੜਾ ਜਿਹਾ ਇਹਨਾਂ ਤੋਂ ਵੱਡਾ ਕੁਛ 1 ਮਹੀਨੇ। ਤੇ ਅਸੀਂ ਸਾਡਾ ਮੁੱਦਾ ਜਿਹੜਾ ਉਹ ਕ੍ਰਿਟੀਕਲ ਪੀਪੀਪੀ ਹੈ। ਅਸੀਂ ਕ੍ਰਿਟੀਕਲ ਐਨਾਲਿਸਿਸ ਕਰਨੇ ਆ ਪੀਪਲਸ ਪਾਰਟੀ ਦਾ। ਬਾਕੀ ਜਮਾਤਾਂ 'ਚ ਤੁਸੀਂ ਦੇਖਿਆ ਕਿ ਤਾਰੀਫਾਂ ਕਰਨ ਵਾਲੇ ਚੋਖੇ ਹੁੰਦੇ ਨੇ, ਸਾਡੀ ਜਮਾਤ 'ਚ ਵੀ ਚੋਖੇ ਨੇ ਖੈਰ, ਲੇਕਿਨ ਅਸੀਂ ਸਮਝਦੇ ਹਾਂ ਕਿ ਵਿਦਨ ਪਾਰਟੀ ਅਸੀਂ ਆਪਣੀ ਇੱਕ ਤਾਮੀਰੀ ਤਨਕੀਦ ਪਾਰਟੀ ਦੀ ਬਿਹਤਰੀ ਵਾਸਤੇ ਆਪਣੀ ਇਨਪੁਟ ਜਿਹੜੀ ਹੈ ਬਤੌਰ ਜਮਹੂਰੀ ਕਾਰਕੁਨ ਪੇਸ਼ ਕਰੀਏ। ਔਰ ਇਹਦੇ ਵਾਸਤੇ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਪੀਪਲਸ ਪਾਰਟੀ ਨਾਲ ਤਾਲੁਕ ਰੱਖਦੇ ਨੇ ਜਾਂ ਜਿਨ੍ਹਾਂ ਦਾ ਵੀ ਜਮਹੂਰੀਅਤ ਨਾਲ ਕੋਈ ਤਾਲੁਕ ਹੈ, ਉਹਨਾਂ ਅੱਗੇ ਤਰਲਾ ਹੈ ਕਿ ਅਸੀਂ ਬਿਲਕੁਲ ਫ੍ਰੀ ਵੌਇਸਿਸ ਹਾਂ, ਫ੍ਰੀ ਥਿੰਕਰਸ ਹਾਂ, ਸਾਡੇ ਤੇ ਕਿਸੇ ਦਾ ਕੋਈ ਭਾਰ ਨਹੀਂ। ਤੇ ਇਸ ਵਾਸਤੇ ਸਾਨੂੰ ਪ੍ਰਮੋਟ ਕੀਤਾ ਜਾਏ। ਨਾ ਤਾਂ ਤੁਹਾਨੂੰ ਕਾਰਪੋਰੇਟ ਮੀਡੀਆ 'ਚ ਸਾਡੇ ਜਿਹਾ ਲੱਭਣਾ ਤੇ ਨਾ ਤੁਹਾਨੂੰ ਯੂਟਿਊਬਰਸ 'ਚ ਲੱਭਣਾ ਤੇ ਨਾ ਟਿਕਟੋਕਰਸ 'ਚ ਲੱਭਣਾ। ਸਾਰੇ ਏਜੰਡਿਆਂ ਦੇ ਉੱਤੇ ਸਾਡਾ ਕੋਈ ਏਜੰਡਾ ਨਹੀਂ। ਤੇ ਅਸੀਂ ਹਾਸੇ ਖੇਡ ਦੇ ਵਿੱਚ ਸੰਜੀਦਾ ਮੌਜੂਦਾਤ ਤੇ ਗੱਲ ਕਰਨੀ ਹੈ। ਤੇ ਬਿਸਮਿਲ੍ਲਾ ਕਰਨੀ ਹੈ ਜੀ ਮਹਿਰ ਮਨਾਜ਼ ਸਾਹਿਬ ਤੋਂ। ਮਹਿਰ ਮਨਾਜ਼ ਸਾਹਿਬ, ਇਹ ਮੈਨੂੰ ਦੱਸੋ ਜੀ ਕਿ ਕੀ ਮੁਸਤਕਬਲ ਹੈ ਸਾਡੀ ਜਮਾਤ ਦਾ? ਜਿਹੜੇ ਫੈਸਲੇ ਹੋ ਰਹੇ ਨੇ, ਤਬਦੀਲ ਸਾਜ਼ੀ ਪੰਜਾਬ 'ਚ ਹੋ ਰਹੀ, ਤੁਹਾਨੂੰ ਲੱਗਦਾ ਇਹਦੇ ਤੋਂ ਬਾਅਦ ਪਾਰਟੀ ਜਿਹੜੀ ਉਹ ਪੰਜਾਬ 'ਚ ਬਹਾਲ हो जाएगी? बहुत शुक्रिया जनाब शाह जी और अमार भट्टी साहब। इतफाक नाल मैं अमार के नां दी जोड़ी दे विच फस गया। अल्लाह खैर करे, मेरे नाल के बनूंगा ये तो बाद देखेंगे ना। एक पासे सैयद ने तो एक पासे भट्टी ने, अल्लाह खैर करे। मगर यह है कि कोई ना कोई जगह मैं जरूर बनावांगा विच, क्योंकि मैं भी महर मनासा दा पुत्र हाँ। ते कोई ना कोई थां मैं तुसी उत्तों मैं चकवाल दा थोड़ी जी जा तुसी मैं दोगे तो बाकी मैं डाखाने फिट कर लांगा। ਤੇ ਸ਼ਾਹ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਾਂ ਜਿਸ ਟੌਪਿਕ ਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਜਾਂ ਗੁਫ਼ਤਗੂ ਦਾ ਆਗਾਜ਼ ਕਰ ਰਹੇ ਹਾਂ, ਸੱਚੀ ਗੱਲ ਇਹ ਹੈ ਕਿ ਪੀਪਲਸ ਪਾਰਟੀ ਹਰ ਹਲਕੇ ਦੀ ਅਗਰ ਤੁਸੀਂ ਕਹੋ ਤੇ ਤਕਰੀਬਨ 4-5 ਹਜ਼ਾਰ ਵੋਟਾਂ ਦੀ ਪਾਰਟੀ ਹੈ। ਉਹ ਵੀ ਬਚੇ ਖੁਚੇ ਲੋਕ ਨੇ ਪੁਰਾਣੇ, ਜਿਹੜੇ ਕਿ ਪੀਪਲਸ ਪਾਰਟੀ ਨੂੰ ਬੀਬੀ ਸ਼ਹੀਦ, ਭੁੱਟੋ ਸ਼ਹੀਦ ਔਰ ਪੀਪਲਸ ਪਾਰਟੀ ਦੀ ਪੁਰਾਣੀ ਜਿਹੜੀ ਰਹੀ ਹੈ ਸਮਾਜ ਦੇ ਵਿੱਚ ਜੋ ਉਹਦਾ ਕੰਟਰੀਬਿਊਸ਼ਨ ਰਿਹਾ, ਉਹਦੀ ਵਜ੍ਹਾ ਤੋਂ ਵੋਟ ਦੇਣੇ ਨੇ ਔਰ ਅਜੇ ਤੱਕ ਨਾਲ ਜੁੜਤ ਬਣਾ ਕੇ ਚੱਲ ਰਹੇ ਨੇ। ਤੇ 5000 ਦੀ ਪਾਰਟੀ मतलब फी हल्का कोई इतनी वड्डी पार्टी तो नहीं होती कि जिसके उत्ते कोई बहुत ज़्यादा पोलिटिकल समाज या साडा पोलिटिकल सिस्टम रिलाय कर रहा है। ये तो एवें झुंगे वाली पार्टी तुसीं कह लो कि वो पार्टी होंदी है। ते मगर ये है कि बाकी जिहड़ी तुसीं गल कर रहे हो पंजाब दी जिहड़ियां तब्दीलियां या जो कुछ हो रहा है, अजे पंजाब दे विच ऐसी कोई चीज़ नज़र नहीं आई है। सुनने तुहानू भी बहुत कुछ मिल रहा है, मैनू भी बहुत कुछ मिल रहा है जी, ए हो जाएगा तो वो हो जाएगा। मगर ये है कि मैं तो बड़े अरसे तो चुकी पीपल्स पार्टी के नाल एक जुड़त बना के चल रहे हैं। ते असी वो लोग हाँ जिहड़े अपनी अपनी फैमिलियां दे विच शायद वाहिद लोग हाँ जिहड़े अपने उहदे विच रह के पीपल्स पार्टी नाल एक्टिवली जुड़त बना के चल रहे हैं। ਤੇ ਸਾਡੇ ਕੋਲ ਜ਼ਾਹਿਰ ਹੈ ਹੁਣ ਅਸਾਂ ਦੇ ਨਾਲ ਪੀਪਲਸ ਪਾਰਟੀ ਦੇ ਨਾਲ ਹੀ ਚੱਲਣਾ ਹੈ ਤੇ ਦਫਨ ਹੋਣਾ ਹੈ। ਬਹਰਹਾਲ ਇਹ ਕਹਿਣ ਦਾ ਮਕਸਦ ਇਹ ਹੈ ਕਿ ਅਜੇ ਤੱਕ ਐਸੀ ਕੋਈ ਚੀਜ਼ ਨਜ਼ਰ ਨਹੀਂ ਆਈ ਹੈ ਮੈਨੂੰ ਕਿ ਜਿਹਦੇ ਉੱਤੇ ਮੈਂ ਇਹ ਕਹਿ ਸਕਾਂ ਜਾਂ ਕੋਈ ਵੀ ਬੰਦਾ ਕਹਿ ਸਕੇ ਕਿ ਜੀ ਹੁਣ ਬਿਲਕੁਲ ਪਾਰਟੀ ਠੀਕ ਹੋ ਜਾਏਗੀ ਔਰ ਬਿਹਤਰ ਹੋ ਜਾਏਗੀ। ਇਹਦਾ ਮੈਂ ਇੱਕ ਛੋਟਾ ਜਿਹਾ ਕਲੂ ਤੇ ਜ਼ਰੂਰ ਤੁਹਾਨੂੰ ਦੇਵਾਂਗਾ ਕਿ ਇਹ ਜਿਹੜੀ ਗੱਲ ਹੁੰਦੀ ਹੈ ਕਿ ਜੀ ਨਜ਼ਰੀਆਤ ਜਾਂ इकतदार या पार्टी पावर पॉलिटिक्स कर रही है या नजरियाती, ये बेसिकली तो बंदे होने ने ना। अजे फिलहाल जेडे बंदे पीपल्स पार्टी पंजाब नू सेंट्रल पंजाब नू रिप्रजेंट कर रहे हैं वो नजरियाती बंदे मैं नहीं समझता उन्होंने, वो नहीं है। वो पावर पॉलिटिक्स के प्लेयर ने। जिस वक्त नजरियाती कोई बंदा आएगा सामने वो पता चल जाता है। वो नजरियाती बंदा जिस वक्त आएगा सानू समझ आ जाएगी कि पीपल्स पार्टी ने पंजाब दे विच वापसी का कोई सोच लिया है। वो अगर जनी आने वाली तंजीम है साड़ी जड़ियाँ सुनन तो बहुत पुरानी पिछले 6 महीने तो सुन रहे हैं
कि जी हुण तब्दीली आएगी, फिर सुनने च आया कि इलेक्शन तो बाद तब्दीली आएगी, इलेक्शन भी हो गए, फिर सुनने च आया कि जी 6 महीने बाद, फिर सुनने च आया जी 100 दिन तो बाद ਜਿਹੜਾ ਉਹ ਤਨਜ਼ੀਮਾਂ ਬਣ ਜਾਣਗੀਆਂ। ਉਹ 100 ਦਿਨ ਵੀ ਗੁਜ਼ਰ ਗਏ ਨੇ ਤੇ ਇਹ ਹੁਣ ਕੋਈ ਜਿਹੜੇ ਬੰਦੇ ਬਣਨਗੇ ਸ਼ਾਹ ਜੀ, ਉਸ ਤੋਂ ਬਾਅਦ ਅਸੀਂ ਕਹਿ ਸਕਾਂਗੇ ਕਿ ਪਾਰਟੀ ਦੀ ਡਾਇਰੈਕਸ਼ਨ ਕੀ ਹੈ, ਸਿਮਤ ਕੀ ਹੈ। ਅਜੇ ਫਿਲਹਾਲ ਤੇ ਐਸੀ ਕੋਈ ਸਿਮਤ ਮੈਨੂੰ ਨਜ਼ਰ ਨਹੀਂ ਆਉਂਦੀ, ਮੇਰੀ ਤੇ ਇਹ ਰਾਏ ਨੇ। ਬਹੁਤ ਵਧੀਆ। ਓਵਰ ਟੂ ਹਾਂਜੀ ਭੱਟੀ ਸਾਹਿਬ, ਤੁਸੀਂ ਕੋਈ ਵੱਟ ਕੱਢੋ। ਮੈਂ ਤੇ ਵੱਟ ਕੀ ਕੱਢਣੇ ਆ ਜਨਾਬ, ਵੱਟ ਤੇ ਕੱਢ ਦਿੱਤੇ ਨੇ ਮਲਾਰ ਸਾਹਿਬ ਨੇ। ਔਰ ਯਕੀਨ ਕਰੋ ਕਿ ਮੈਂ ਉਹਨਾਂ ਨਾਲ ਇੱਕ ਰੱਤੀ ਬਰਾਬਰ ਵੀ ਗੈਰ ਮੁਤਫਿਕ ਨਹੀਂ। ਮਾਸ਼ਾਅੱਲਾ ਬਹੁਤ ਅੱਛਾ ਉਹਨਾਂ ਨੇ ਤਜਜ਼ੀਆ ਪੇਸ਼ ਕੀਤਾ ਪਾਰਟੀ ਦਾ, ਜੋ ਇਸ ਵੇਲੇ ਸੂਰਤ ਹਾਲ ਹੈ। ਤੇ ਉਹ ਜਿਸ ਤਰ੍ਹਾਂ ਅਸੀਂ ਪੁਰਾਣੇ ਦੌਰ ਦੇ ਵਿੱਚ ਦੇਖਦੇ ਹੁੰਦੇ ਸੀ ਨਾ, ਪੰਜਾਬੀ ਫਿਲਮਾਂ ਜਾਂ ਉਰਦੂ ਫਿਲਮਾਂ ਦੇ ਵਿੱਚ 100 ਸਾਲ ਬਾਅਦ ਦੇਹ ਪਲਟ ਗਿਰਨ ਜਾਂਦੀ ਸੀ। ਉਹ ਸੱਪ ਦੀ 100 ਸਾਲ ਬਾਅਦ ਦੇਹ ਪਲਟਦੀ ਸੀ ਤੇ ਉਹ ਬੰਦਾ ਬਣ ਜਾਂਦਾ ਸੀਗਾ। ਤੇ ਸਾਡੇ ਦੇ ਵਿੱਚ ਤੇ 100 ਦਿਨ ਬਾਅਦ ਕੋਈ ਵੀ ਬੰਦਾ ਬਣਨੇ ਵਾਲਾ ਨਜ਼ਰ ਨਹੀਂ ਆ ਰਿਹਾ। ਤੇ ਜਿੰਨੀਆਂ ਵੀ ਤਨਜ਼ੀਮਾਂ ਹੁਣ ਆ ਰਹੀਆਂ ਨੇ, ਜਿਹੜੇ ਵੀ ਲੋਕ ਆ ਰਹੇ ਨੇ, ਉਹ ਤੇ ਇਹ ਸੋਚਦੇ ਨੇ ਪਹਿਲਾਂ ਮਸਲਨ ਰਾਜਾ ਕੁਆਲੀਏ ਨੂੰ, ਗੁਜਰ ਖਾਨ ਸਾਹਿਬ ਵਾਲੇ ਨੂੰ 100 ਦਿਨ ਦਾ ਟਾਈਮ ਦਿੱਤਾ ਗਿਆ ਸੀ, ਉਹਨਾਂ ਨੇ ਆਪਣੇ ਆਪ ਨੂੰ ਅੱਗੇ ਰੱਖ ਲਿਆ। ਤੇ ਹੁਣ ਵੀ ਮੇਰਾ ਕਹਿੰਦੇ ਨੇ ਕਿ ਇੰਜ ਦੀ ਸੂਰਤ ਹਾਲ ਨਜ਼ਰ ਆ ਰਹੀ ਹੈ। ਪਾਰਟੀ ਦੇ ਵਿੱਚ ਰਹੀ ਬਾਤ ਹੈਗੀ ਕਿ ਇਸ ਵੇਲੇ ਪੀਪਲਸ ਪਾਰਟੀ ਕਿੱਥੇ ਹੈ, ਕਿੱਥੇ ਵੇ। ਜਿਸ ਤਰ੍ਹਾਂ ਉਹਨਾਂ ਨੇ ਫਰਮਾਇਆ ਕਿ 4-5 ਹਜ਼ਾਰ ਦੀ ਵੋਟ ਪੀਪਲਸ ਪਾਰਟੀ ਰਹਿ ਗਈ ਹਰ ਹਲਕੇ ਦੇ ਵਿੱਚ। ਸ਼ਾਇਦ ਇਹਨਾਂ ਦੇ ਹਲਕੇ ਦੇ ਵਿੱਚ ਹੋ ਸਕਦੀ ਹੈ। ਮੈਨੂੰ ਤਾਂ ਫੈਸਲਾਬਾਦ ਦੇ ਵਿੱਚ ਇੱਕ ਵਾਅਦਾ ਵੀ ਨਜ਼ਰ ਨਹੀਂ ਆਇਆ। ਇੱਕ ਵੇਲਾ ਸੀਗਾ ਫੈਸਲਾਬਾਦ ਨੂੰ ਮੈਨੂੰ ਲਾਟਾਂ ਕਿਹਾ ਜਾਂਦਾ ਸੀ, ਬਲਕਿ ਪੂਰੇ ਪੰਜਾਬ ਨੂੰ ਕਿਹਾ ਜਾਂਦਾ ਸੀ ਕਿ ਇਕਤਦਾਰ ਦਾ ਅਸਲ ਬੁਨਿਆਦ ਇਹੀ ਸੀ ਪੰਜਾਬ। ਅੱਜ ਸੂਰਤ ਹਾਲ ਇਹ ਆ ਕਿ ਸਾਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ, ਔਰ ਉਹਦੇ ਵਿੱਚ ਸਾਡੀਆਂ ਆਪਣੀਆਂ ਵੀ ਕੁਤਾਹੀਆਂ ਨੇ, ਸਾਡੀ ਪਾਰਟੀ ਦੀਆਂ ਵੀ ਕੁਤਾਹੀਆਂ ਨੇ, ਜਿਨ੍ਹਾਂ ਨੇ ਵਰਕਰਾਂ ਦੇ ਨਾਲ ਆਪਣਾ ਸਾਥ ਛੱਡ ਦਿੱਤਾ, ਜਿਨ੍ਹਾਂ ਨੇ ਪੁੱਛਿਆ ਤੱਕ ਨਹੀਂ ਹੈਗਾ। ਤੇ ਹੁਣ ਜੋ ਅੱਗੇ ਨਜ਼ਰ ਆ ਰਿਹਾ ਵਾ, ਕੋਈ ਕੁਛ ਇਸ ਤਰ੍ਹਾਂ ਦੀ ਮੈਨੂੰ ਨਜ਼ਰ ਆ ਰਿਹਾ। ਇਸ ਤੋਂ ਇਲਾਵਾ ਮੈਨੂੰ ਕੁਛ ਨਜ਼ਰ ਨਹੀਂ ਆ ਰਿਹਾ। ਠੀਕ, ਮਤਲਬ ਮਾਯੂਸੀ। ਅੱਛਾ, ਮੈਨੂੰ ਇੱਕ ਚੀਜ਼ ਸ਼ਾਇਦ ਫੀਲ ਹੋਈ ਜਿੰਦੇ ਵੱਲੇ ਮਹਿਰ ਮਨਾਸ ਮੇਰੀ ਤਵੱਜੋ ਦਵਾਈ ਸੀ ਕਿ ਅਸੀਂ ਆਪਣਾ ਜਿਹੜਾ ਇੱਕ ਰਵਾਇਤੀ ਵੋਟ ਬੈਂਕ ਹੈ ਉਹਦੇ ਵੱਲ ਦੁਬਾਰਾ ਰੁਜੂ ਕਰਦੇ ਨਜ਼ਰ ਆ ਰਹੇ ਹਾਂ। ਜਿਹੜਾ ਇਸ਼ਾਰਤਨ ਗੱਲ ਹੋਈ ਦਿਨੇ ਵੀ ਕਿ ਸਾਡਾ ਜਿਹੜਾ ਰਵਾਇਤੀ ਵੋਟ ਬੈਂਕ ਸੀ ਉਹ ਮਸਲਕੀ ਇਤਬਾਰ ਨਾਲ ਜਿਹੜਾ ਸਾਡਾ ਬਰੇਲਵੀ ਮਕਤਬੇ ਫਿਕਰ ਦਾ ਵੋਟ ਬੈਂਕ ਸੀ ਉਹ ਬਹੁਤ ਜ਼ਿਆਦਾ ਸੀ ਪਾਕਿਸਤਾਨ ਪੀਪਲਸ ਪਾਰਟੀ। ਤੇ ਉਹਦੇ ਨਾਲ ਕੁਛ ਐਸੀਆਂ ਚੀਜ਼ਾਂ, ਕੁਛ ਐਸੇ ਐਕਸ਼ਨਸ ਨਜ਼ਰ ਆ ਰਹੇ ਨੇ ਕਿ ਅਸੀਂ ਉਹਨਾਂ ਨੂੰ ਦੁਬਾਰਾ ਉਹਦੇ ਵੱਲ ਰੁਜੂ ਕਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਕੋਲ ਆਏ ਦੁਬਾਰਾ। ਬੜੀ ਅੱਛੀ ਗੱਲ ਹੈ, ਚੰਗੀ ਗੱਲ ਹੈ, ਵਧੀਆ ਗੱਲ ਹੈ। ਪਾਲਿਸੀ ਦੇ ਲਿਹਾਜ਼ ਨਾਲ, ਲਾਈਨ ਆਫ ਐਕਸ਼ਨ ਦੇ ਲਿਹਾਜ਼ ਨਾਲ। ਲੇਕਿਨ ਜਿਹੜੀ ਤਨਜ਼ੀਮ ਸਾਜ਼ੀ ਵਾਲੀ ਗੱਲ ਕੀਤੀ ਤੁਸੀਂ, ਉਹਦੇ ਵਿੱਚ ਤੇ ਜ਼ਾਹਿਰ ਹੈ ਉਹ ਤੇ ਹੁਣ ਪਤਾ ਲੱਗੇਗਾ ਹੀ ਕਿ ਕਿੰਨੇ ਕੁ ਲੋਕ ਨਵੇਂ ਇੰਡਕਟ ਹੋਏ ਨੇ। ਮੈਂ ਅੱਜ ਸ਼ਾਹਰਾਂ ਦੀਆਂ ਟਵੀਟਾਂ ਪੜ੍ਹ ਰਿਹਾ ਸਾਂ ਸੈਯਦ ਹਸਨ ਮੁਰਤਜ਼ਾ ਸ਼ਾਹ ਦੀ, ਕਿ ਉਹਨਾਂ ਕਿਹਾ, ਜ਼ੋਰ ਦਿੱਤਾ ਹੈ ਕਿ ਨਵੇਂ ਲੋਕਾਂ ਨੂੰ ਜਿਹੜਾ ਹੈ ਉਹ ਮੁਤਾਰਫ ਕਰਾਇਆ ਜਾਏ। ਇਹ ਅੱਛੀ ਗੱਲ ਹੈ ਜੇ ਇੱਕ ਸੋਚ ਚਲੋ ਪ੍ਰਵੇਲ ਕਰ ਰਹੀ ਹੈ। ਅਮਲ ਦਰਾਮਦ ਤਾਂ ਖੈਰ ਬਾਅਦ ਦੀ ਗੱਲ ਹੈ ਕਿ ਹੁੰਦਾ ਜਾਂ ਨਹੀਂ ਹੁੰਦਾ, ਲੇਕਿਨ ਉਹਨਾਂ ਆਪਣੀ ਖਾਹਿਸ਼ ਦਾ ਇਜ਼ਹਾਰ ਕੀਤਾ ਹੈ ਉਹਦੇ ਵਿੱਚ ਨਵੇਂ ਲੋਕਾਂ ਨੂੰ ਲਿਆਂਦਾ ਜਾਏ। ਤੇ ਦੇਖੋ ਕੀ ਬਣਦਾ ਅੱਗੇ। ਤੇ ਬਾਕੀ ਇਹ ਵੇ ਕਿ ਤੁਹਾਨੂੰ ਲੱਗਦਾ ਹੈ ਕਿ ਜ਼ਫਰ ਇਹ ਸਾਰੀ ਜਿਹੜੀ ਕਾਵਿਸ਼ ਹੈ ਇਹਦੇ ਨਾਲ ਕੋਈ ਮੋੜਾ ਪੈ ਜਾਏਗਾ ਇਹਦੀ ਪਾਲਿਸੀਆਂ ਨਾਲ, ਜਾਂ ਜਿਹੜੀ ਪੰਜਾਬ ਦੀ ਸਦਾਰਤ ਹਾਲੇ ਡਿਸਾਈਡ ਹੋਣੀ ਹੈ ਉਹ ਵੀ ਸਾਨੂੰ ਨਹੀਂ ਪਤਾ। ਲੇਕਿਨ ਬਹਰਹਾਲ ਉਹ ਤਾਂ ਖੈਰ ਸਾਡਾ ਮਸਲਾ ਨਹੀਂ, ਉਹ ਜੋ ਜਿਹਨੂੰ ਵੀ ਕਰਨ। ਲੇਕਿਨ ਥੱਲੇ ਤਨਜ਼ੀਮਾਂ ਜਿਹੜੀਆਂ ਆ ਰਹੀਆਂ ਨੇ ਹੁਣ ਤੱਕ, ਤੁਸੀਂ ਜ਼ਿਆਦਾ ਅਵੇਅਰ ਹੁੰਦੇ ਹੋ, ਬਾਖਬਰ ਹੁੰਦੇ ਹੋ,
ਉਹ ਦੱਸੋ ਉਹਨਾਂ ਦੇ ਬਾਰੇ 'ਚ ਕੈਸੀਆਂ ਤਨਜ਼ੀਮਾਂ ਆ ਰਹੀਆਂ ਨੇ ਕਿ ਤੁਸੀਂ ਉਹਨਾਂ ਨੂੰ ਉਮੀਦ ਲਾ ਸਕਦੇ ਹੋ। ਫੈਸਲਾਬਾਦ ਦੇ ਉੱਤੇ ਅੱਜ ਬੜੀ ਲੈਲਪੁਰ ਤੇ ਤਨਕੀਦ ਕੀਤੀ ਮੀਰ ਇਮਰਾਨ ਸ਼ਾਹ ਨੇ ਕਿ ਉੱਥੋਂ ਦੀ ਤਨਜ਼ੀਮ ਦੇ ਉੱਤੇ ਉਹਨੇ ਕਿਹਾ ਜੀ ਪਤਾ ਨਹੀਂ 15 ਬੰਦੇ ਨੇ ਟੋਟਲ ਜਾਂ ਕਿੰਨੇ ਨੇ ਤੇ ਇੰਨਾ ਵੱਡਾ ਡਿਵੀਜ਼ਨ ਹੈ। ਇਸ ਤਰ੍ਹਾਂ ਦਾ ਕੁਝ ਮਤਲਬ ਕ੍ਰਿਟਿਸਿਜ਼ਮ ਵੀ ਆ ਰਿਹਾ ਹੈ, ਕੀ ਕਹੋਗੇ? ਸ਼ਾਹ ਜੀ ਗੱਲ ਇਹ ਹੈ ਕਿ ਤਨਜ਼ੀਮ ਜਿਹੜੀ ਵੀ ਹੁੰਦੀ ਹੈ ਉਹਦਾ ਜ਼ਾਹਿਰ ਹੈ ਸੈਂਟਰਲ ਯਾਨੀ ਤੁਸੀਂ ਇੱਕ ਤੇ ਕਿਆਦਤ ਦੀ ਜਿਹੜੀ ਸੈਂਟਰਲ ਕਿਆਦਤ ਹੈ ਉਹਦੀ ਦਿਲਚਸਪੀ ਬਹੁਤ ਇੰਪੋਰਟੈਂਟ ਹੈ ਕਿ ਕਿਆ ਉਹ ਕੀ ਚਾਹੁੰਦੇ ਨੇ, ਉਹਨਾਂ ਦੀ ਜਿਹੜੀ ਵਿਲ ਹੈ ਉਹ ਕੀ ਹੈ। ਜ਼ਾਹਿਰ ਹੈ ਗੱਲਾਂ ਦੀ ਹੱਦ ਤੱਕ ਤੇ ਨਜ਼ਰ ਆਉਂਦਾ ਹੈ ਕਿ ਚੇਅਰਮੈਨ ਬਿਲਾਵਲ ਬਹੁਤ ਸਟਰੋਂਗਲੀ ਚਾਹੁੰਦੇ ਨੇ ਕਿ ਕਮ ਬੈਕ ਕਰੀਏ ਅਸੀਂ ਪੰਜਾਬ ਦੇ ਵਿੱਚ। ਔਰ ਮਗਰ ਇਹ ਹੈ ਕਿ ਇਹ ਗੱਲ ਤੇ ਅਸੀਂ ਐਸ ਵਰਕਰ ਤੇ ਬੜੇ ਅਰਸੇ ਤੋਂ ਸੁਣ ਰਹੇ ਹਾਂ। ਅਸਲ ਚੀਜ਼ ਹੁੰਦੀ ਹੈ ਸਿਮਤ ਦੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਥੱਲੇ ਤਨਜ਼ੀਮਾਂ ਬਣ ਰਹੀਆਂ ਨੇ ਡਿਸਟ੍ਰਿਕਟ ਦੇ ਵਿੱਚ ਜਾਂ ਜੋ ਵੀ ਲੋਕ ਆ ਰਹੇ ਨੇ, ਅਜੇ ਤੱਕ ਤੇ ਵੈਸੇ ਡਿਸਾਈਡ ਨਹੀਂ ਹੋਈਆਂ ਪੰਜਾਬ ਦੀਆਂ, ਸਿੰਧ ਦੀਆਂ ਹੋ ਗਈਆਂ ਨੇ, ਪੰਜਾਬ ਦਾ ਜੇ ਫੈਸਲੇ ਨਹੀਂ ਹੋਏ ਤੇ ਚਲੋ ਹੋ ਜਾਣਗੇ। ਲੇਕਿਨ ਇਹਦੇ ਵਿੱਚ ਮੈਂ ਸਮਝਣਾ ਕਿ ਕਲੀਦੀ ਜਿਹੜਾ ਕਿਰਦਾਰ ਹੋਏਗਾ ਉਹ ਪ੍ਰੈਜ਼ੀਡੈਂਟ ਦਾ ਹੋਏਗਾ, ਜਿਹੜਾ ਪ੍ਰੈਜ਼ੀਡੈਂਟ ਬਣੇਗਾ ਪੰਜਾਬ ਦਾ, ਸੈਂਟਰਲ ਪੰਜਾਬ ਦਾ। ਇਹ ਬੜੀ ਇੰਪੋਰਟੈਂਟ ਗੱਲ ਹੈ। ਜਿਹੜਾ ਵੀ ਬਣੇਗਾ ਉਹ ਹੁਣ ਕੋਈ ਐਸੇ ਬੰਦੇ ਨਹੀਂ ਰਹਿ ਗਏ ਪੀਪਲਸ ਪਾਰਟੀ ਦੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਹਾਂ ਜਾਂ ਉਹਨਾਂ ਦਾ ਅਸੀਂ ਬੇਸ ਨਹੀਂ ਸਮਝਦੇ ਹਾਂ। ਕਿ ਮਤਲਬ 3-4 ਮੈਂ ਨਾਂ ਲੈ ਲੈਣਾ, ਚੌਧਰੀ ਮਨਜ਼ੂਰ ਸਾਹਿਬ ਇਜ਼ ਵਨ ਆਫ ਦੈਮ। ਉਹਦੀ ਵਜ੍ਹਾ ਇਹ ਹੈ ਕਿ ਚੌਧਰੀ ਮਨਜ਼ੂਰ ਨੂੰ ਅਸੀਂ ਇੱਕ ਵਰਕਰ ਕਲਾਸ ਔਰ ਨਜ਼ਰੀਆਤੀ ਕੈਡਰ ਦੇ ਹਵਾਲੇ ਨਾਲ ਜਾਣਦੇ ਹਾਂ, ਜਾਂ ਉਹਨਾਂ ਨੇ ਖੁਦ ਆਪਣੀ ਸਟਰਗਲ ਕੀਤੀ ਹੈ ਔਰ he started as a common man, as a common worker and elected as MNA from ਕਸੂਰ। ਉਸ ਤੋਂ ਬਾਅਦ ਪਾਰਟੀ ਦੇ ਨਾਲ ਜੁੜਤ ਹੈ ਬਹੁਤ, ਲੇਬਰ ਵਾਸਤੇ ਉਹਨਾਂ ਦੇ ਬਹੁਤ ਐਜ਼ ਲੇਬਰ ਮਿਨਿਸਟਰ ਉਹਨਾਂ ਬੜਾ ਕੰਮ ਵੀ ਕੀਤਾ ਹੈ ਔਰ ਉਹਨਾਂ ਦੀ ਬਹੁਤ ਵਰਕਰ ਕਲਾਸ ਦੇ ਵਿੱਚ ਬੜੀ ਰਿਸਪੈਕਟ ਹੈ, ਇਹਦੇ ਕੋਈ ਸ਼ੱਕ ਨਹੀਂ ਹੈ। ਮੈਂ ਜ਼ਾਤੀ ਤੌਰ 'ਤੇ ਤੁਹਾਨੂੰ ਦੱਸਾਂ ਕਿ ਵਾਹਿਦ ਬੰਦਾ ਹੈ, ਮੈਂ ਫਿਰ ਇਹ ਦੁਬਾਰਾ ਤੁਹਾਨੂੰ ਰੀਟਰੀਟ ਕਰਾਂਗਾ ਕਿ ਵਾਹਿਦ ਬੰਦਾ ਹੈ ਪੂਰੀ ਪੀਪਲਸ ਪਾਰਟੀ ਪੰਜਾਬ ਦੇ ਵਿੱਚ ਜਿਹੜਾ ਤੁਹਾਡਾ ਫੋਨ ਸੁਣਦਾ ਵੀ ਹੈ। ਅਗਰ ਉਹ ਜ਼ਾਹਿਰ ਹਰ ਇਨਸਾਨ ਹੈ, ਆਕੂਪਾਈਡ ਹੁੰਦਾ ਹੈ, ਬਿਜ਼ੀ ਹੁੰਦਾ ਹੈ ਕਿਸੇ ਜਗ੍ਹਾ ਤੇ, ਔਰ ਅਗਰ ਉਹ ਨਹੀਂ ਸੁਣ ਸਕੇ ਤੇ ਉਹ ਤੁਹਾਨੂੰ ਵਾਪਸ ਰਿਸਪਾਂਸ ਕਰਨਗੇ, ਵਟ ਐਵਰ ਹੂਸੋਐਵਰ ਜਿਹੜਾ ਵੀ ਹੈ। ਇਹ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਵਰਕਰ ਕਲਾਸ ਪੀਪਲਸ ਪਾਰਟੀ ਜਿਹੜੀ ਹੈ ਇਹਦਾ ਤਲਕ ਹੈ, ਇਹ ਵਰਕਰ ਕਲਾਸ ਦੀ ਜਮਾਤ ਸੀ ਜਿਸ ਵਕਤ ਬਣਾਈ ਗਈ ਸੀ। ਤੇ ਹੁਣ ਜ਼ਾਹਿਰ ਹੈ ਵਰਕਰ ਕਲਾਸ ਤੋਂ ਕਾਫੀ ਜ਼ਿਆਦਾ ਡਿਟੈਚਮੈਂਟ ਹੋ ਗਈ ਹੈ। ਇਹਦੇ ਵਿੱਚ ਜ਼ਾਹਿਰ ਹੈ ਸਿਕਿਉਰਿਟੀ ਇਸ਼ੂਜ਼ ਦੇ ਨਾਂ ਤੇ ਬਹੁਤ ਜ਼ਿਆਦਾ ਜਿਹੜਾ ਹੈ ਉਹ ਪਾਰਟੀ ਪਿੱਛੇ ਹਟੀ ਹੈ। ਕਿਆਦਤ ਦੇ ਮੈਂ ਹਵਾਲੇ ਨਾਲ ਗੱਲ ਕਰ ਰਿਹਾ। ਭੁੱਟੋ ਸ਼ਹੀਦ ਤੇ ਨਾਂ ਨਾਲ ਪੁਕਾਰਦੇ ਸਨ ਨਾ ਵਰਕਰ ਨੂੰ, ਫੈਸਲਾਬਾਦ ਦੇ ਵਰਕਰ ਦਾ ਵੀ ਨਾਂ ਉਹਨਾਂ ਨੂੰ ਪਤਾ ਸੀ ਤੇ ਕਰਕ ਦਾ ਵੀ ਪਤਾ ਸੀ ਤੇ ਚਕਵਾਲ ਵਾਲੇ ਦਾ ਵੀ ਪਤਾ ਸੀ। ਹੁਣ ਤੇ ਐਸਾ ਕੋਈ ਹੁਣ 2-4 ਬੰਦੇ ਤੇ ਮੈਂ ਕਹਿ ਸਕਦਾ ਕਿ ਚੇਅਰਮੈਨ ਬਿਲਾਵਲ ਜਾਣਦੇ ਹੋਣਗੇ, ਕੋਈ MNA ਹੋਏਗਾ ਜਾਂ MNA ਦੇ ਕੈਂਡੀਡੇਟ ਹੋਏਗਾ ਜਾਂ ਹੋ ਸਕਦਾ ਹੈ ਡਿਵੀਜ਼ਨ ਦਾ ਪ੍ਰੈਜ਼ੀਡੈਂਟ ਹੋਏ। ਇਹ 2-4 ਬੰਦਿਆਂ ਤੋਂ ਇਲਾਵਾ ਮੈਂ ਨਹੀਂ ਸਮਝਦਾ ਕਿ ਚੇਅਰਮੈਨ ਬਿਲਾਵਲ, ਜ਼ਾਹਿਰ ਹੈ ਚੇਅਰਮੈਨ ਬਿਲਾਵਲ ਨੇ ਵੀ ਅਜੇ ਤੱਕ ਉਸ ਮਾਨੇ ਦੇ ਵਿੱਚ ਜਦੋਜਹਿਦ ਨਹੀਂ ਕੀਤੀ। ਪਾਰਟੀ ਸਾਡੀ ਜਿਹੜੀ ਹੈ ਉਹਦਾ ਮਾਖਜ਼ ਹੈ ਜਦੋਜਹਿਦ। ਇਹ ਪੀਪਲਸ ਪਾਰਟੀ ਬਣਾਈ ਗਈ ਸੀ ਸਮਾਜ ਨੂੰ ਤਬਦੀਲ ਕਰਨ ਵਾਸਤੇ, ਇਕਤਦਾਰ ਵਾਸਤੇ ਨਹੀਂ ਸੀ ਬਣਾਈ ਗਈ। ਹੁਣ ਇਸ ਸਮਾਜ ਨੂੰ ਤਬਦੀਲ ਕਰਨ ਵਾਸਤੇ ਤੇ ਜ਼ਾਹਿਰ ਹੈ ਥੱਲੇ ਲੈਵਲ ਤੇ ਗਲੀ ਮੁਹੱਲੇ ਕੂਚੇ 'ਚ ਆਮ ਬੰਦੇ ਦੇ ਨਾਲ ਇੰਟਰੈਕਸ਼ਨ ਕਰਨਾ ਪਏਗਾ, ਆਮ ਆਦਮੀ ਦੇ ਨਾਲ ਰਾਬਤਾ ਕਰਨਾ ਪਏਗਾ। ਤੇ ਇਹ ਪੰਜਾਬ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਬਹੁਤ ਇੰਪੋਰਟੈਂਟ ਹੋਏਗਾ ਕਿ ਕੌਣ ਬੰਦਾ ਬਣਦਾ ਹੈ। ਉਹ ਹਸਨ ਮੁਰਤਜ਼ਾ ਸਾਰੇ ਚੰਗੇ ਨੇ, ਸਾਰੇ ਸਾਡੇ ਲੀਡਰ ਨੇ ਔਰ ਉਹਨਾਂ ਨੇ ਸਾਰਿਆਂ ਦਾ ਕੰਟਰੀਬਿਊਸ਼ਨ ਹੈ ਪਾਰਟੀ ਦੇ ਨਾਲ, ਜਦੋਜਹਿਦ ਵੀ ਹੈ। ਕਿਸੇ ਨੂੰ ਘੱਟ ਟਾਈਮ ਹੋ ਗਿਆ, ਕਿਸੇ ਨੂੰ ਜ਼ਿਆਦਾ ਹੋ ਗਿਆ। ਲੇਕਿਨ ਇਹਦੇ ਨਾਲ ਇਹ ਮੇਰਾ ਆਪਣਾ ਜ਼ਾਤੀ ਖਿਆਲ ਵੀ ਹੈ ਕਿ ਗਵਰਨਰ ਸਾਹਿਬ ਜਿਹੜੇ ਲਾਏ ਗਏ ਨੇ ਪੀਪਲਸ ਪਾਰਟੀ ਦੇ, ਸਰਦਾਰ ਸਲੀਮ ਹੈਦਰ, ਉਹਨਾਂ ਦਾ ਬੜਾ ਕਲੀਦੀ ਕਿਰਦਾਰ ਹੋਏਗਾ ਆਉਣ ਵਾਲੀ ਜੋ ਵੀ ਪੀਪਲਸ ਪਾਰਟੀ ਦੀ ਬੁਨਤ ਹੋਏਗੀ ਪੰਜਾਬ ਦੇ ਵਿੱਚ, ਵਸਤੀ ਪੰਜਾਬ ਦੇ ਵਿੱਚ ਪਾਰਟੀਕੂਲਰਲੀ, ਉਹਦੇ ਵਿੱਚ ਉਹਨਾਂ ਦਾ ਬੜਾ ਕਲੀਦੀ ਕਿਰਦਾਰ ਹੋਏਗਾ। ਐਂਡ ਹੀ ਵਿਲ ਐਕਸਲ ਐਜ਼ ਅ ਪੋਲੀਟੀਕਲ ਗਵਰਨਰ। ਇੱਕ ਤੇ ਗਵਰਨਰ ਜ਼ਾਹਿਰ ਹੈ ਆਲਰੇਡੀ ਅੱਗੇ ਤੁਸੀਂ ਦੇਖੇ ਨੇ ਸ਼ੇਪ ਥੋੜਾ ਜਿਹਾ ਪੋਲੀਟੀਕਲ ਗਵਰਨਰ ਬਣਨ ਦੀ ਕੋਸ਼ਿਸ਼ ਕੀਤੀ ਸੀ ਔਰ ਜ਼ਾਹਿਰ ਹੈ ਉਹਨਾਂ ਦਾ ਇੱਕ ਕੰਟਰੀਬਿਊਸ਼ਨ ਵੀ ਸੀ ਸਲਮਾਨ ਤਾਸੀਰ ਨੇ, ਲੇਕਿਨ ਉਹ ਜ਼ਿਆਦਾਤਰ ਗਵਰਨਰ ਹਾਊਸ ਦੇ ਵਿੱਚ ਹੀ ਐਕਟੀਵਿਟੀਜ਼ ਕਰਦੇ ਸਨ। ਮੇਰਾ ਖਿਆਲ ਹੈ ਕਿ ਮੌਜੂਦਾ ਜਿਹੜੇ ਗਵਰਨਰ ਨੇ ਸਲੀਮ ਹੈਦਰ ਸਾਹਿਬ, ਇਹ
ਬਾਹਰ ਵੀ ਨਿਕਲਣਗੇ ਔਰ ਇਹ ਜਾਣਗੇ, ਡਿਸਟ੍ਰਿਕਟਸ ਦੇ ਵਿੱਚ ਵੀ ਜਾਣਗੇ ਔਰ ਤਹਿਸੀਲਾਂ 'ਚ ਵੀ ਜਾਣਗੇ। ਔਰ ਹੁਣ ਤੁਸੀਂ ਦੇਖ ਰਹੇ ਹੋਏਗਾ ਕਿ ਉਹ ਜ਼ਾਹਿਰ ਹੈ ਇਹਦੇ ਵਿੱਚ ਇਹ ਜਿਹੜਾ ਤੁਸੀਂ ਅੱਗੇ ਗੱਲ ਕੀਤੀ ਹੈ ਮਜ਼ਹਬੀ ਹਵਾਲੇ ਨਾਲ, ਜ਼ਾहिर है इस्लाम हमारा दीन है। पाकिस्तान पीपल्स पार्टी का पहला फार्मूला तो ये है, पहला नुकता तो ये है, ਉਹਦੇ ਨਾਲ ਅਸੀਂ ਜੁੜੋ ਤੇ ਬਣਾਣੀ ਹੈ। ਉਸ ਤੋਂ ਬਗੈਰ ਤੇ ਕੰਮ ਨਹੀਂ ਹੋ ਸਕਦਾ, ਕਿਉਂਕਿ ਸਾਡਾ ਸਮਾਜ ਕੁਝ ਵੀ ਹੋਏ ਜੁਮਾ ਤੇ ਅਸੀਂ ਜ਼ਰੂਰ ਪੜ੍ਹਦੇ ਹਾਂ ਸਾਰੇ। ਤੇ ਇਸ ਵਜ੍ਹਾ ਤੋਂ ਆਉਣ ਵਾਲੀ ਚੀਜ਼ਾਂ ਨੂੰ ਬਹੁਤ ਜ਼ਿਆਦਾ ਮਾਯੂਸੀ ਨਹੀਂ ਹੈ, ਮਗਰ ਚੀਜ਼ਾਂ ਅਜੇ ਅਨਕਲੀਅਰ ਨੇ। ਇਹ ਕਲੀਅਰ ਹੋਣਗੀਆਂ ਤੇ ਇੱਕ ਸ਼ਾਇਦ ਮੋਟੀਵੇਸ਼ਨ ਵੀ ਹੋਏਗੀ। ਅਗਰ ਮਿਸਾਲ ਤੌਰ ਤੇ ਕੋਈ ਬਹੁਤ ਅੱਛਾ ਪ੍ਰੈਜ਼ੀਡੈਂਟ ਆ ਜਾਂਦਾ ਹੈ ਜਿਹੜਾ ਕਿ ਤੇ ਹੋ ਸਕਦਾ ਹੈ ਵਰਕਰ ਕਲਾਸ ਦੇ ਅੰਦਰ ਇੱਕ ਮੋਟੀਵੇਸ਼ਨ ਪੈਦਾ ਹੋਏ, ਤੁਹਾਡਾ ਵੀ ਦਿਲ करे, मेरा भी दिल करे कि यार हुण कम करिए पीपल्स पार्टी वास्ते निकलिए। बंदे तो मौजूद हैं ना, वर्कर भी मौजूद ने, सिर्फ ये है कि वो विल नहीं है, वो मोटिवेशन नहीं है। वो मोटिवेशन, वो ट्रिगरिंग इफेक्ट जो है ना, वो आएगा तो होपफुली चीज़ां बेहतर हो जाएंगियां। मेरी तो ये राय है। ठीक है जी भट्टी साहब, ਤੁਸੀਂ ਲੈਲਪੁਰ ਦੇ ਬਾਰੇ ਚ ਕੀ ਕਹਿੰਦੇ ਹੋ? ਲੈਲਪੁਰ ਦੀ ਜਿਹੜੀ ਤਨਦੀਮ ਸਾਜ਼ੀ ਹੋਈ ਉਹਦੇ ਤੋਂ ਮੁਤਮਈਨ ਹੋ ਤੁਸੀਂ? ਲਾਇਲਪੁਰ ਦੀ ਹਾਲੇ ਤਨਦੀਮ ਸਾਜ਼ੀ ਦੇ ਵਿੱਚ ਤੇ ਕੁਝ ਨਜ਼ਰ ਨਹੀਂ ਆਇਆ ਹੈਗਾ ਮੈਨੂੰ ਤੇ ਹਾਲੇ ਤੱਕ ਕੋਈ ਇਤਲਾਹ ਨਹੀਂ ਅਸੀਂ ਕਿ ਤਨਦੀਮ ਸਾਜ਼ੀ ਜਿਹੜੀ ਹੋ ਚੁੱਕੀ ਹੈ ਜਾਂ ਨਹੀਂ। ਲੇਕਿਨ ਜੋ ਸੁਣ ਰਹੇ ਆ ਜਿਹੜੇ ਲੋਕ ਆ ਰਹੇ ਨੇ ਉਹ ਤੇ ਉਹੀ ਨੇ ਮੈਨੂੰ ਨਜ਼ਰ ਆ ਰਹੇ ਪਹਿਲੇ ਦੇ ਪਹਿਲੇ। ਠੀਕ ਹੈ, ਉਹਨਾਂ ਅੱਗੇ ਤੇ ਫਿਰ ਮੈਂ ਇਹੀ ਗੱਲ ਕਰਾਂਗਾ ਇੱਕ ਥੋੜੀ ਜਿਹੀ, ਇਹ ਸਾਡੇ ਚੇਅਰਮੈਨ ਸਾਹਿਬ ਅੱਗੇ ਵੀ ਗੁਜ਼ਾਰਿਸ਼ ਹੈਗੀ ਹੈ ਕਿ ਗੁਜ਼ਸ਼ਤਾ ਤਕਰੀਬਨ 9 ਸਾਲ ਦੀ ਜਿਹੜੀ ਇਹਨਾਂ ਦੀ ਕਾਰਕਰਦਗੀ ਹੈ ਉਹਦੇ ਤਹਿਤ ਇਹ ਸਾਨੂੰ ਇਹਨਾਂ ਤੋਂ ਜਾਨ ਛਡਾ ਲਈ ਜਾਵੇ। ਨਵੇਂ ਬੰਦੇ, ਕਿਸੇ ਵੀ ਨਵੇਂ ਬੰਦੇ ਨੂੰ ਮੈਂ ਸਮਝਦਾ ਕਿ ਅਗਰ ਜ਼ਿੰਮੇਦਾਰੀ ਦੇ ਦਿੱਤੀ ਜਾਵੇ ਕਿਸੇ ਵੀ ਨੂੰ, ਕੋਈ ਜ਼ਰੂਰੀ ਨਹੀਂ ਹੈਗਾ ਕਿਉਂਕਿ ਸਾਡੀ ਅੱਜ ਜੋ ਨਜ਼ਰ ਆ ਰਿਹਾ ਫੈਸਲਾਬਾਦ ਡਿਵੀਜ਼ਨ ਦੇ ਵਿੱਚ ਦੇਖੀਏ ਨਾ ਕਿ ਪਿਛਲੇ ਦਿਨਾਂ ਦੇ ਪਿਛਲੇ ਚੰਦ ਵਰਿਆਂ 'ਚ ਫੈਸਲ ਸਾਰੇ ਹਜ਼ਾਤ ਨੂੰ ਵੇਖ ਕੇ ਲਿਆਂਦਾ ਗਿਆ, ਪੰਜਾਬ ਮਰਕਜ਼ੀ ਨਾਇਬ ਸਦਰ ਵੀ ਬਣਾ ਦਿੱਤਾ ਗਿਆ, ਲੇਕਿਨ ਉਹ ਆਖਰੀ ਟਾਈਮ ਤੇ ਭਾਈ ਹੁਣੀ ਦਾਗੇ ਪਾਰਕਰ ਦੇ ਗਏ ਵਿਵਸਥਾ। ਇਸ ਤਰ੍ਹਾਂ ਸਾਡੇ ਜਿਹੜੇ ਹੋਰ ਲੋਕ ਆਏ ਨੇ ਕੁਛ ਪਾਰਟੀ ਦੇ ਵਿੱਚ, ਉਹ ਲੋਕ ਨੇ ਜਿਹੜੇ ਕਿ ਇਹਨਾਂ ਦਾ ਪੀਪਲਸ ਪਾਰਟੀ ਨਾਲ ਤਲਕ ਕੋਈ ਨਹੀਂ ਸੀ ਲੇਕਿਨ ਉਹ ਪੈਸੇ ਦੇ ਸਿਰ ਦੇ ਉੱਤੇ ਉਹ ਆਏ ਨੇ। ਇਹ ਚੀਜ਼ ਨੂੰ ਮੰਨਣਾ ਪੈਣਾ ਵਾ ਕਿ ਉਹਨਾਂ ਨੇ ਵਰਕਰਾਂ ਨੂੰ ਪਿੱਛੇ ਸੁੱਟਿਆ ਜਾਂ ਪਾਰਟੀ ਨੇ ਚਿੱਟੇ ਕੱਟਿਆਂ ਦੀ ਕੋਈ ਉਮੀਦ ਨਹੀਂ। ਹਾਂਜੀ, ਚਿੱਟੇ ਕੱਟਿਆਂ ਦੀ ਕੋਈ ਉਮੀਦ ਨਹੀਂ। ਤੁਸੀਂ ਇਹ ਗੱਲ ਕਰ ਰਹੇ ਹੋ ਤੇ ਗੱਲ ਤੇ ਫਿਰ ਉੱਥੇ ਹੀ ਆ ਗਈ ਹੈ ਨਾ। ਅੱਛਾ ਮੈਨੂੰ ਇੱਕ ਹੋਰ ਜਨਰਲ ਜੀ ਗੱਲ ਦੱਸੋ, ਥੋੜਾ ਜਿਹਾ ਰੁਖ ਹੁਣ ਬਦਲੀਏ ਵੀ ਇਹ ਹੋ ਗਈ ਤਨਦੀਮ ਸਾਜ਼ੀ, ਚਲੋ ਇੱਕ ਆਪਾਂ ਹਾਈਪੋਥੈਟੀਕਲ ਕੁਐਸਚਨ ਕਰਦੇ ਹਾਂ ਕਿ ਤਨਦੀਮ ਸਾਜ਼ੀ ਹੋ ਗਈ ਔਰ ਬੜੀ ਮਿਸਾਲੀ ਹੋ ਗਈ, ਬਹੁਤ ਵਧੀਆ ਜਿਹੜੇ ਬੈਸਟ ਅਵੇਲੇਬਲ ਲੋਕ ਸਨ ਉਹ ਲੈ ਸੀ, ਲੇਕਿਨ ਕਿਆ ਉਹਦੇ ਬਾਅਦ ਪਾਕਿਸਤਾਨ ਪੀਪਲਸ ਪਾਰਟੀ ਪੰਜਾਬ 'ਚ ਵਾਪਸ ਆ ਜਾਏਗੀ? ਇੱਕ ਸਵਾਲ ਨਹੀਂ, ਬਾਤ ਇਹ ਉਹੀ ਹੈ ਨਾ ਸਰ ਕਿ ਤੁਸੀਂ ਅਗਰ ਜਿਸ ਸ਼ਖਸੀਅਤ ਨੂੰ ਲੈ ਕੇ ਆਣਾ ਅਗਰ ਜੇ ਉਹ ਤੋਂ ਫੈਲੀਏ ਤੇ ਫਿਰ ਤੇ ਮਾਯੂਸੀ ਹੈ। ਕੋਈ ਅਖਤਰਾਈ ਦੇਣ ਦਾ ਆਦਮੀ ਹੋਏਗਾ, ਉਹਨੂੰ ਪਤਾ ਹੋਏਗਾ ਕਿ ਮੈਂ ਮਸ਼ਹੂਰ ਪੜ੍ਹਨਾ ਵੀ ਹੈ, ਉਹਦੇ ਮੁਤਾਬਕ ਅਮਲ ਵੀ ਕਰਨਾ, ਤੇ ਫਿਰ ਹੀ ਉਹ ਅੱਗੇ ਤੋਂ ਕੁਝ ਕਰ ਸਕੇਗਾ। ਬਸੂਰ ਦੇ ਦਿਨ ਮੈਂ ਇਹਨੂੰ ਸਵਾਲ ਨੂੰ ਇੰਜ ਕਰ ਲੈਂਦੇ ਆ ਕਿ ਇੱਥੇ ਸ਼ਾਹ ਜੀ ਮੈਂ ਇੱਕ ਐਡ ਕਰਨਾ ਚਾਹਾਂਗਾ ਮੈਂ ਇੱਕ ਚੀਜ਼ ਕਰ ਲਾਂ ਵੀ ਤੁਸੀਂ ਐਡ ਕਰਿਆ ਜੀ। ਅਸੀਂ ਮਿਸਾਲੀ ਬੰਦੇ ਲੈ ਨੇ, ਲੇਕਿਨ ਜਿਹੜੀ ਜਗ੍ਹਾ ਜਿਹੜੀ ਥਾਂ ਮਿਲੀ ਗਈ ਹੈ ਔਰ ਜਿਹੜਾ ਪਾਰਟੀ ਦੇ ਉੱਤੇ ਪਾਲਿਸੀ ਹੈ, ਵਫਾਕੀ ਕਿਆਦਤ ਦੀ ਸਾਡੀ ਦੀ ਜਿਹੜੀ ਪਾਲਿਸੀ ਹੈ, ਉਹ ਪਾਲਿਸੀ ਤੁਹਾਡੇ ਖਿਆਲ 'ਚ ਉਹਦਾ ਕੋਈ ਅਮਲ ਦਖਲ ਨਹੀਂ ਸਾਡੇ ਪੰਜਾਬ 'ਚ ਆਊਟ ਹੋਣ?
ਸਰ ਵਫਾਕੀ ਕਿਆਦਤ ਦੀ ਇਸ ਵੇਲੇ ਜਿਹੜੀ ਪਾਲਿਸੀ ਹੈ ਤਾਂ ਉਹ ਤਾਂ ਮੈਨੂੰ ਨਹੀਂ ਸਮਝ ਆ ਰਹੀ ਕਿ ਉਹ ਕਰਨਾ ਕੀ ਚਾਹੁੰਦੇ ਨੇ। ਕਿਆ ਤੁਸੀਂ ਸਮਝਦੇ ਹੋ ਕਿ ਪੀਪਲਸ ਪਾਰਟੀ ਦੇ ਵਫਾਕੀ ਸਾਡੀ ਕਿਆਦਤ ਜਿਹੜੀ ਹੈਗੀ ਆ ਇਸ ਵੇਲੇ ਕੀ ਕਰ ਰਹੀ ਪੰਜਾਬ ਦੇ ਵਿੱਚ? ਉਹਨਾਂ ਨੂੰ ਸਿਰਫ ਇੱਕ ਸਿੰਘ ਮਿਲਿਆ ਹੋਇਆ ਵਾ, ਸ਼ਹਿਰ ਉੱਤੇ ਉਹ ਰਾਜ਼ੀ ਨੇ। ਮੈਂ ਤਾਂ ਤਕਰੀਬਨ ਮਾਯੂਸ ਹੋ ਚੁੱਕਿਆ ਕਿ ਸ਼ਹਿਰ ਕਾਰਕੁਨਾਂ ਨੂੰ ਉਹਨਾਂ ਨੂੰ ਪੰਜਾਬ ਦੇ ਵਿੱਚ ਲੋੜ ਨਹੀਂ ਹੈਗੀ, ਜਿਹਦੀ ਵਜ੍ਹਾ ਨਾਲ ਉਹ ਅੱਗੇ ਕੁਝ ਸਟਰਗਲ ਨਹੀਂ ਕਰ ਸਕਦੇ। ਜਿਹੜੀ ਮਤਲਬ ਪੰਜਾਬ ਦੇ ਹਵਾਲੇ ਨਾਲ ਪਾਰਟੀ ਪਾਲਿਸੀ ਹੈ, ਕੀ ਤੁਸੀਂ ਉਹਦੇ ਤੋਂ ਮੁਤਮੈਨ ਹੋ? ਮੈਂ ਉਹੀ ਗੱਲ ਕਰ ਰਿਹਾ ਨਾ ਕਿ ਮੈਂ ਤਾਂ ਕਤਲ ਮੁਤਮੈਨ ਨਹੀਂ ਹੈਗਾ ਕਿ ਸ਼ਾਇਦ ਮੈਂ ਤਾਂ ਮੂੰਹ ਕਹਿ ਰਿਹਾ ਵਾਂ, ਇਹ ਕਹਿ ਰਿਹਾ ਵਾਂ ਕਿ ਸ਼ਾਇਦ ਉਹਨਾਂ ਨੂੰ ਸਾਡੀ ਲੋੜ ਨਹੀਂ ਸਾਡੇ ਕਾਰਕੁਨਾਂ ਦੀ, ਜੋ ਸੂਰਤ ਹਾਲ ਇਸ ਵੇਲੇ ਨਜ਼ਰ ਆ ਰਹੀ ਹੈ। ਤੇ ਜੀ ਉਹਨਾਂ ਨੂੰ ਹਾਂਜੀ ਮੈਂ ਇਹੀ ਗੱਲ ਜ਼ਫਰ ਕੋਲੋਂ ਪੁੱਛਣਾ ਚਾਹਾਂਗਾ। अच्छा शाह जी जी शाह जी ज़ाहिर है विल ते या ख्वाहिश ते है, इहदे तो कोई शक नहीं है। ख्वाहिश ते जिस तरह हर बंदा जिहड़ा है वो अमीर होना चाहता है, हर बंदा चाहता है मैं खुशहाल हो जावां, मेरी जिंदगी च मसाइल घट हो जान। इसी तरह पीपल्स पार्टी दे कोई ना कोई लीडरशिप किसी जगह ते ये ख्वाहिश ते रखते हैं कि सानू पंजाब दोबारा वापस धड़ा मिल जाए। पहली गल तो यह है शाह जी कि साडे कोल पंजाब की सियासत है बेसिकली धड़े की सियासत। धड़े दो ही होंगे ने, एक राइट का एक लैफ्ट का। साढ़े कोल धड़ा नहीं है। एक धड़ा नून कोल उन्हें आकुपाई किया है, दूसरा धड़ा साड़ा जना है वो चला गया PTI को। हुण असी एवें एक तीसरी पार्टी एक एवें रैलू कटे जिसमें तुसीं कह लो। मगर एक दो चीज़ां तो मैं जरूर तुहानूं कहांगा अमार भट्टी साहब नूं भी और तुहानूं भी कि पार्टी तो बहुत छोटी है। इस गल दे उत्ते ते बहुत 100% तुहानूं यकीन रखना चाहिए है, बिलीव करना चाहिए है कि पार्टी नूं अगर वड्डा करना है तो खैमा हुसैनी नूं उहदे चारों दरवाजे खुलने पैणगे, उहदे दर जिहड़े ने खोलने पैणगे, लोगों नूं अंदर आण देना पेगा, चाहे वो नून दे सन या PTI दे सन या लबैक दे सन या जिधर भी चले गए सन, साढ़े तो नाराज हो गए सन, सानू वेलकम उन्होंने करना पेगा। इस तो इलावा पार्टी वड्डी नहीं हो सकती। अगर सिर्फ असी ये गल लैके चलांगे कि पीपल्स पार्टी दे वर्कर ते पीपल्स पार्टी ते बहुत कमजोर ते बहुत छोटी है, इहदे नाल पार्टी हार जीत वाली पोजीशन नहीं आ सकती। ते ये तो गल हो गई कि हाँ इहदे उत्ते मेरी राय बिल्कुल एक मुख्तलिफ है कि भले जिहड़े भी इलैक्टेबल्स आने ने या जिहड़े भी लोग आने ने पीपल्स पार्टी दे फ्यूचर दे विच उन्हां नूं टिकट भी दिते जाण। ज़ाहिर है जिहड़े इलैक्टेबल्स होणगे उन्हां नूं तुहानूं मैनूं टिकट तुहाडी तुसीं ते ऑलरेडी टिकट होल्डर हो, एक दफ़ा मैनूं भी मिलिया सी ते मगर कहण दा मकसद ये है कि अगर कमज़ोर टिकट होल्डर की जगह ते मजबूत कोई लोग आ जाने ने तो उन्होंने हरज नहीं है, उन्होंने अगे आण देना चाहिए है। ज़ाहिर है पार्टी वड्डी करनी है ना, कुर्बानी तो देनी पेगी। मगर मैं ये जरूर चाहना कि जी साड़ी तंजीम है उहदे विच वो वर्कर क्लास के कोल होनी चाहिए है। वो तंजीम जड़ी है वो नवे बनिया नूं या जेड़े भी बंदे ने पैसे वाले या इन्वेस्टर कह लो, सियासत ते हुण बेसिकली अगर देखा जाए तो अज भी एक जगह ते गल हो रही सी कि पैसे नाल हो गई है ना सियासत सारी। मतलब ईवन एक आखिरी दिन ही जो इलैक्शन होंदा है वो ही 50-50 लाख रुपए का। अगर सही MNA का इलैक्शन जो बंदा लड़ रहे है उसने फी यूनियन कौंसल अगर तुसी हर यूनियन कौंसल यानी ये जिहड़ा तुहाडा हालिया इलैक्शन लंघिया है ना, मेरे हलके च जिहड़ा MNA जित्तिया है ना PTI का, उनका पोस्टर भी कोई नहीं सी लग्या। उन्हें सिर्फ फीस ही जमा कराई है इलेक्शन दी। गैर मामूली जो इलेक्शन गुजर गया इनू क्या असी अगे आने वाली सियासत देखांगे? ये मैं नहीं समझदा कि नजरियाती सियासत शाह जी मुझे ये लगता है कि अगे है ही नजरियाती सियासत। असी पिछे रह गए सोचां दे एतबार नाल, साडी जमात साडे दानश्वर पिछे रह गए ने इस एतबार नाल कि जिहड़े हाले तक इलैक्टेबल ते फिरदे ने, इलैक्टेबल नूं तां आवाम ने कढ दित्ता छित्तर मार के। अच्छा
ਫਿਰ ਮੈਂ ਬੜੀ ਇੰਟਰਸਟਿੰਗ ਇੱਕ ਗੱਲ ਤੁਹਾਡੇ ਨਾਲ ਕਰਾਂਗਾ। ਮੈਂ ਅਕਸਰ ਇਹ ਗੱਲ ਹੁਣ ਮੈਂ ਵੀ ਛੋੜ ਹੀ ਗਿਆ ਕਰਨੀ, ਮੈਂ ਬਹੁਤ ਤਵਾਤਰ ਨਾਲ ਕਰਦਾ ਸਾਂ। ਜਿਸ ਜਗ੍ਹਾ ਤੇ ਮੈਂ ਬਹਿੰਦਾ ਸਾਂ ਮੈਂ ਜ਼ਰੂਰ ਇਹ ਗੱਲ ਕਰਦਾ ਸਾਂ, ਸੋਸ਼ਲਿਜ਼ਮ ਹਮਾਰੀ ਮੈਸ਼ਤ ਹੈ। ਨੰਬਰ 2 ਨੁਕਤਾ ਜਿਹੜਾ ਹੈ ਸਾਡੀ ਪਾਰਟੀ ਦਾ, ਜਿਹਦੇ ਉੱਤੇ ਸਾਡੀ ਪਾਰਟੀ ਬੇਸ ਕੀਤੀ ਹੈ, ਉਹ ਹੈ ਸੋਸ਼ਲਿਜ਼ਮ। ਤੁਸੀਂ ਕਿਸੇ, ਮੈਂ ਕਈ ਬੰਦਿਆਂ ਨਾਲੇ ਅਸੀਂ ਮਜ਼ਾਕ ਵਿੱਚ ਕਹੀਏ ਕਿ ਬਾਕੀ ਛੱਡੋ, ਕਿਸੇ ਵੀ ਚਿੱਟੇ ਕਟਿਆ ਵਾਲੀ ਦੀ ਗੱਲ ਕਰ ਰਹੇ ਨੇ, ਖਾਲੀ ਉਹਦੇ ਕੋਲ ਸਪੈਲਿੰਗ ਪੁੱਛ ਲਓ ਸੋਸ਼ਲਿਜ਼ਮ ਦੀ ਤੇ ਤੁਹਾਨੂੰ ਸਮਝ ਆ ਜਾਏਗਾ ਕਿ ਕਿੰਨਾ ਸੀਰੀਅਸਨੈਸ ਹੈ ਸੋਸ਼ਲਿਜ਼ਮ ਦੇ ਹਵਾਲੇ ਨਾਲ ਪਾਰਟੀ ਦੇ ਅੰਦਰ। ਤੇ ਪਾਰਟੀ ਖੁਦ ਵੀ ਸੋਸ਼ਲਿਜ਼ਮ ਤੋਂ ਕਾਫੀ ਦੂਰ ਹੋ ਗਈ ਹੈ, ਔਰ ਸਾਡਾ ਚੇਅਰਮੈਨ ਖੁਦ ਕਹਿ ਰਹੇ ਨੇ ਕਿ ਅਸੀਂ ਹੁਣ ਉਹ ਲੈਫਟ ਦੀ ਪਾਰਟੀ ਨਹੀਂ ਆ, ਲੈਫਟ ਟੂ ਸੈਂਟਰ ਪਾਰਟੀ ਆ। ਹੁਣ ਮਸਲਾ ਇਹ ਹੈ ਕਿ ਅਸੀਂ ਉਹ ਜਿਹੜੇ ਨੁਕਤੇ ਨੇ ਨਾ, ਜਿਸ ਤਰ੍ਹਾਂ ਕੁਰਾਨ ਔਰ ਬੁਖਾਰੀ ਸ਼ਰੀਫ ਤੇ ਉਹਦੇ ਵਿੱਚ ਉਹ ਹਦੀਸਾਂ ਲਿਖੀਆਂ ਨੇ, ਅਮਲ ਤੇ ਕੋਈ ਕਰਦਾ ਨਹੀਂ ਹੈ, ਸਿਰਫ ਮੌਲਵੀ ਸੁਣਾਉਂਦਾ ਹੈ ਸਾਨੂੰ ਮੈਂਬਰ ਦੇ ਉੱਤੇ। ਇसी तरह पीपल्स पार्टी ਦੇ ਵੀ ਉਹ ਜਿਹੜੇ ਨੁਕਾਤ ਨੇ ਉਹ ਬਸ ਮਨਸ਼ੂਰ ਦੇ ਵਿੱਚ ਲਿਖੇ ਨੇ ਐਵੇਂ ਸੁਣਾਉਣ ਵਾਸਤੇ ਥੋੜਾ ਜਿਹਾ, ਤੇ ਮੇਰੇ ਦੇ ਉੱਤੇ ਜ਼ਰਾ ਥੋੜਾ ਜਿਹਾ ਲੋਕਾਂ ਨੂੰ ਜਜ਼ਬਾਤੀ ਕਰਨ ਵਾਸਤੇ। ਪ੍ਰੈਕਟੀਕਲੀ ਉਹਨਾਂ ਦੇ ਉੱਤੇ ਕੋਈ ਇੰਪਲੀਮੈਂਟੇਸ਼ਨ, ਈਵਨ ਗੱਲ ਵੀ ਕੋਈ ਨਹੀਂ ਕਰਦਾ। ਇਹ ਸੋਸ਼ਲਿਜ਼ਮ ਦੀ ਜਿਹੜੀ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ, ਤੁਸੀਂ ਖੁਦ ਅੰਦਾਜ਼ਾ ਲਾ ਲਓ ਸ਼ਾਹ ਜੀ, ਕਿਤਨੀ ਮੀਟਿੰਗਸ ਦੇ ਵਿੱਚ ਤੁਸੀਂ ਗਏ ਹੋ, ਪਿਛਲੀਆਂ ਕੋਈ ਵੀ 2-4 ਮੀਟਿੰਗਸ ਜਿਨ੍ਹਾਂ ਵਿੱਚ ਤੁਸੀਂ ਮੌਜੂਦ ਹੋ, ਉਹਦੇ ਵਿੱਚ ਕਿਆ ਸੋਸ਼ਲਿਜ਼ਮ ਹਮਾਰੀ ਮੈਸ਼ਤ ਹੈ ਇਹਦੇ ਉੱਤੇ ਕੋਈ ਗੱਲ ਹੋਈ ਹੈ? ਤੇ ਇਹਦਾ ਮਤਲਬ ਹੈ ਕਿ ਅਸੀਂ ਨਜ਼ਰੀਆ ਤੇ ਫਿਰ ਸਾਡਾ ਕੋਈ, ਸਾਡੇ ਤੇ ਇਹ ਹੀ ਤੇ ਸਾਡਾ ਨਜ਼ਰੀਆ ਸੀ। ਅਸੀਂ ਬਾਕੀ ਪਾਰਟੀਆਂ ਤੋਂ ਅਲੱਗ ਹੋ ਕੇ ਅਸੀਂ ਮੁਸਾਵਾਤ ਤੇ ਮਬਨੀ ਇੱਕ ਮਾਸ਼ਰੇ ਦੀ ਕੋਸ਼ਿਸ਼ ਕਰ ਰਹੇ ਸਾਂ, ਜਿਹਦੀ ਵਜ੍ਹਾ ਤੋਂ ਮੇਰੀ ਜੁੜਤ ਹੈ ਪਾਰਟੀ ਦੇ ਨਾਲ। ਤੇ ਹੁਣ ਇਹ ਹਾਲਤ ਹੈ ਕਿ ਜਿਸ ਵਕਤ ਮੈਂ ਹੀ ਛੋੜ ਗਿਆ ਇਹ ਗੱਲ ਕਰਨਾ, ਮੈਨੂੰ ਪਤਾ ਹੈ ਸੁਣਦਾ ਹੀ ਕੋਈ ਨਹੀਂ ਹੈ। ਇਹ ਤੇ ਮੈਂ ਲੀਵਰੇਜ ਲੈ ਰਿਹਾ ਤੁਸੀਂ ਦੋ ਬੰਦਿਆਂ ਦੀ ਕਿ ਤੁਸੀਂ ਸੁਣ ਰਹੇ ਹੋ, ਤੇ ਮੈਂ ਕਿ ਚਲੋ ਮੈਂ ਵੀ ਆਪਣੀ ਗੱਲ ਵਿੱਚ ਚਲਾ ਦਿਆਂ। ਅਦਰਵਾਈਜ਼ ਇਸ ਗੱਲ ਨੂੰ ਤੁਸੀਂ ਕਿਤਨੀ ਦਫਾ ਸੁਣਿਆ ਹੈ, ਇਹ ਜ਼ਰੂਰ ਦੱਸੋ ਮੈਨੂੰ। ਨਹੀਂ, ਮੈਂ ਤੇ ਇਹ ਦੱਸਾਂਗਾ, ਭੱਟ ਸਾਹਿਬ ਨੂੰ ਪੁੱਛਣਾ ਚਾਹਾਂਗਾ ਨਾਲ ਇਹ ਐਡ ਕਰਕੇ ਕਿ ਦੇਖੋ ਦੋ ਲਫ਼ਜ਼ ਨੇ, ਇੱਕ ਸੋਸ਼ਲਿਜ਼ਮ, ਇੱਕ ਸੈਕੂਲਰਿਜ਼ਮ। ਇਹ ਦੋ ਲਫ਼ਜ਼ ਜਮਾਤੀਆਂ ਨੇ ਪ੍ਰੋਪੇਗੈਂਡਾ ਕਰ ਕਰਕੇ ਨਾ ਦਾਇਰੀਆ, ਗੈਰ ਮੁਸਲਿਮ, ਇਹਦਾ ਪ੍ਰੋਪੇਗੈਂਡਾ ਬੜਾ ਹੋ ਗਿਆ। ਲੇਕਿਨ ਸਾਡਾ ਜਿਹੜਾ ਸਮਾਜ ਹੈ ਨਾ, ਉਹ ਸਮਾਜ ਸਾਡਾ ਆਟੋਮੈਟਿਕਲੀ ਸੋਸ਼ਲਿਜ਼ਮ ਵੱਲੇ ਆ ਗਿਆ। ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਜਿਹਨੇ ਵੋਟ ਪਾਇਆ ਹੈ ਸਿਲੈਕਸ਼ਨ 'ਚ, ਉਹ ਸੋਸ਼ਲਿਜ਼ਮ ਦਾ ਨਾਂ ਨਹੀਂ ਸੁਣਨਾ ਪਸੰਦ ਕਰੇਗੀ। ਲੇਕਿਨ ਜਿਹੜਾ ਉਹਨੇ ਐਕਟ ਕੀਤਾ ਹੈ ਉਹ ਸੋਸ਼ਲਿਸਟਿਕ ਐਕਟ ਕੀਤਾ ਹੈ। ਉਹਨੇ ਜਿਹੜਾ ਵੋਟ ਕਾਸਟ ਕੀਤਾ ਹੈ ਉਸੇ ਫਿਕਰ ਦੇ ਤਹਿਤ ਕੀਤਾ ਹੈ, ਆਲਦੋ ਉਹਨੂੰ ਉਸ ਲੈਵਲ ਤੋਂ ਛੇੜੇ। ਜੀ ਭੱਟੀ ਸਾਹਿਬ ਜੀ, ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ ਕਿ ਇਹ ਕੋਈ ਸ਼ੱਕ ਨਹੀਂ ਕਿ ਜੋ ਇਸ ਵੇਲੇ ਸਾਡੇ ਮੌਜੂਦਾ ਜਿਹੜੇ ਗੁਜ਼ਰੇ ਇਲੈਕਸ਼ਨ ਨੇ, ਇਹਨਾਂ ਦੇ ਵਿੱਚ ਆਵਾਮ ਨੇ ਜੋ ਵੋਟ ਕਾਸਟ ਕੀਤਾ ਹੈਗਾ ਉਹ ਵਾਕਿਆ ਹੀ ਉਹਨਾਂ ਨੇ ਐਂਟੀ ਕੈਪੀਟਲਿਜ਼ਮ ਕੀਤਾ ਵਾ। ਅਗਰ ਅਸੀਂ ਉਹਨੂੰ ਸਿਰਫ ਸੋਸ਼ਲਿਜ਼ਮ ਨਾ ਕਹੀਏ, ਐਂਟੀ ਕੈਪੀਟਲਿਜ਼ਮ ਵੀ ਕਹਿ ਸਕਦੇ ਹੈਗੇ ਆ ਕਿ ਸਰਮਾਇਆਦਾਰੀ ਨਿਜ਼ਾਮ ਦੇ ਖਿਲਾਫ ਉਹਨਾਂ ਨੇ ਵੋਟ ਕੀਤੀ। ਤੁਸੀਂ ਮੁਤਜ਼ਿਲ ਮਜ਼ਾਜ ਕਹਿ ਲਓ ਤੇ ਸਾਰੇ ਮੁਸਲਮਾਨਾਂ ਨੂੰ ਬਰਦਾਸ਼ਤ ਹੋ ਜਾਂਦਾ ਹੈ। ਜੇ ਸੈਕੂਲਰਿਜ਼ਮ ਆਖੋ ਤੇ ਉਹ ਅੱਧੇ ਤੋਂ ਪੌਣਿਆਂ ਨੂੰ ਪੀੜ ਸ਼ੁਰੂ ਹੋ ਜਾਂਦੀ। ਹਾਲਾਂਕਿ ਗੱਲ ਇੱਕੋ ਹੀ ਹੈ। ਗੱਲ ਇੱਕੋ ਹੀ ਆ। ਅੱਛਾ, ਅਗਲੀ ਸੂਰਤ ਹਾਲ ਇਹ ਹੈਗੀ ਆ, ਮਸਲਨ ਜ਼ਫਰ ਸਾਹਿਬ ਨੇ ਇਹ ਵੀ ਗੱਲ ਕੀਤੀ ਕਿ ਸਾਰਿਆਂ ਨੂੰ ਆਉਣਾ ਚਾਹੀਦਾ, ਇਹ 'ਚ ਵੀ ਕੋਈ ਸ਼ੱਕ ਨਹੀਂ, ਆਉਣਾ ਚਾਹੀਦਾ। ਕਿਆ ਉਹ ਮੈਂ ਇੱਕ ਮੇਰਾ ਸਵਾਲ ਇਹ ਵੇ ਕਿ ਕਿਆ ਉਹ ਜਿਹੜੇ ਨਵੇਂ ਆਉਣ ਵਾਲੇ ਲੋਕ ਜਿਨ੍ਹਾਂ ਨੂੰ ਅਸੀਂ ਹਰ ਸਰਮਾਇਆਦਾਰ ਵੀ ਹੈ ਗੱਲ ਜਦੋਂ ਪੈਸੇ ਦਾ ਜੇ ਇਲੈਕਸ਼ਨ ਹੋਇਆ, ਪੀਪਲਸ ਪਾਰਟੀ ਨੇ ਪੈਸੇ ਵਾਲੇ ਨੂੰ ਪਸੰਦ ਕੀਤਾ ਤੇ ਉਹਨਾਂ ਨੂੰ ਵੋਟ ਮਤਲਬ ਟਿਕਟ ਵੀ ਦੇ ਦਿੱਤੇ। ਅਕਸਰੀਤੀ ਲੋਕ ਅਸੈਂਬਲੀ ਦੇ ਵਿੱਚ ਉਹ ਲੋਕ ਚਲੇ ਜਾਣ, ਅਸੀਂ ਸਿਰਫ ਉਹੀ ਰਹਿ ਗਏ ਹਾਂ ਠੱਪੇ ਲਾਉਣ ਵਾਲੇ, ਮੋਹਰਾਂ ਲਾਣੇ ਵਾਲੇ, ਜ਼ਿੰਦਾਬਾਦ ਕਹਿਣੇ ਵਾਲੇ, ਬੈਨਰ ਟੰਗਣ ਵਾਲੇ, ਤੇ ਉਹ ਚਲ ਜਾਣਗੇ। ਕਿ ਉਹ ਪੀਪਲਸ ਪਾਰਟੀ ਦਾ ਨਜ਼ਰੀਆ ਜਿਹੜਾ ਹੈ ਉਹ ਬਰਕਰਾਰ ਰਹੇਗਾ? ਜੇ ਅੱਜ ਅਸੀਂ ਸੋਸ਼ਲਿਜ਼ਮ ਹਮਾਰੀ ਮੈਸ਼ਤ ਖਤਮ ਕਰ ਚੁੱਕੇ ਹਾਂ, ਉਹਨੂੰ ਭੁਲਾ ਚੁੱਕੇ ਹਾਂ, ਪਿੱਛੇ ਰੱਖ ਚੁੱਕੇ ਹਾਂ, ਜਮਹੂਰੀਅਤ ਹਮਾਰੀ ਸਿਆਸਤ ਉਹਨੂੰ ਵੀ ਪਿੱਛੇ ਰੱਖ ਚੁੱਕੇ हैं, ताकत का सरचश्मा आवाम वो भी पिछे रह गया, इस्लाम हमारा दीन हो तो फिर तुहानू पता ही है किन्ना क साडा चलन डे ते पिछे रह ही गया।
ਹੁਣ ਗੁਜ਼ਸ਼ਤਾ ਇਲੈਕਸ਼ਨ ਦੇ ਵਿੱਚ ਇਸ ਗੱਲ ਨੂੰ ਤਸਲੀਮ ਕਰਨਾ ਪੈਣਾ ਕਿ ਜਿਹੜੇ ਲੋਕ ਪੀਟੀਆਈ ਦੇ ਹਮਦਰਦ ਲੋਕ ਸਨ, ਉਹਨਾਂ ਜਿਨ੍ਹਾਂ ਨੂੰ ਹਮਦਰਦੀ ਦਾ ਵੋਟ ਮਿਲਿਆ, ਨਾ ਤੇ ਉਹਨਾਂ ਨੇ ਪੈਸਾ ਖਰਚ ਕੀਤਾ, ਨਾ ਉਹਨਾਂ ਦੀ ਕੋਈ ਕੰਪੇਨ ਚੱਲੀ ਹੈਗੀ ਆ, ਤੇ 5-7 ਦਿਨ ਦੀ ਕੰਪੇਨ ਚੱਲੀ, ਉਹ ਜਿਹੜੀ ਕਿ 77 ਦੇ ਵਿੱਚ ਚੱਲਦੀ ਹੁੰਦੀ ਸੀਗੀ। 70 ਔਰ 77 ਦੇ ਵਿੱਚ ਜ਼ਬਾਨੀ ਸੀਗੀ, ਸੀਨਾਗੜ ਚੱਲ ਰਿਹਾ ਸੀਗਾ ਕਿ ਮੈਂ ਇੱਕ ਦੂਸਰੇ ਨੂੰ ਦੱਸ ਰਹੀ ਸੀ, ਇੰਝ ਇਹ ਚੱਲੀ ਗਈ ਔਰ ਉਹ ਬਾਏ ਕਾਮਯਾਬੀ ਵੀ ਹੋਈ ਉਹਨਾਂ ਨੂੰ। ਪੀਪਲਸ ਪਾਰਟੀ ਦਾ ਜਿਹੜਾ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਸੋਚ ਹੈ ਨਾ, ਉਹ ਆਵਾਮ ਨਾਲ ਰਾਬਤਾ ਜ਼ਰੂਰੀ ਹੈ। ਦੂਸਰੀ ਬਾਤ ਹੈ ਕਿ ਆਪਣੇ ਨਜ਼ਰੀਏ ਦੇ ਉੱਤੇ ਕਾਇਮ ਹੋਣਾ ਜ਼ਰੂਰੀ ਹੈ। ਸਾਡੇ ਕੋਲ 5 ਸਾਲ ਪਏ ਨੇ, 5 ਸਾਲ ਪਏ ਨੇ ਅੱਗੇ ਆਉਣ ਵਾਸਤੇ। ਕਿਆ 5 ਸਾਲਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੁਬਾਰਾ ਸਟੈਂਡ ਨਹੀਂ ਕਰ ਸਕਦੇ? ਪੀਪਲਸ ਪਾਰਟੀ 4 ਸਾਲ ਦੇ ਵਿੱਚ ਇਲੈਕਸ਼ਨ ਜਿੱਤ ਕੇ ਭੁੱਟੋ ਸ਼ਹੀਦ ਸਾਹਿਬ ਵਜ਼ੀਰ ਆਜ਼ਮ ਬਣ ਸਕਦੇ ਨੇ, ਪਾਕਿਸਤਾਨ ਬਣਦੇ ਫਿਰ ਵਜ਼ੀਰ ਆਜ਼ਮ ਬਣਦੇ ਨੇ। ਹਾਲੇ ਤੇ 4 ਸਾਲ ਤੋਂ ਜ਼ਿਆਦਾ ਅਰਸਾ ਪਿਆ, ਅਸੀਂ ਆਪਣੇ ਆਪ ਨੂੰ ਕਿਉਂ ਨਹੀਂ ਸਵਾਰ ਸਕਦੇ? ਕਿਆ ਅਸੀਂ ਉਹਨਾਂ ਲੋਕਾਂ ਨੂੰ ਹੀ ਲੈ ਕੇ ਆਉਣਾ ਵਾ? ਮੈਂ ਆਪਣੀ ਇੱਕ ਗੱਲ ਇਹ ਕਰਦਾ, ਮੈਂ ਆਪਣੇ ਤਜਰਬੇ ਦੀ ਗੱਲ ਕਰ ਰਿਹਾ ਕਿ ਜਿਹੜੇ ਲੋਕ ਇੱਥੇ ਮੌਜੂਦ ਨੇ ਉਹ ਸਿਰਫ ਔਰ ਸਿਰਫ ਆਪਣੀ ਜ਼ਾਤੀ ਨਮੂਦੋ ਨੁਮਾਇਸ਼ ਨੂੰ, ਆਪਣੀ ਜ਼ਾਤੀ ਤਸ਼ਹੀਰ ਨੂੰ, ਆਪਣੇ ਜ਼ਾਤੀ ਮਫਾਦਾਤ ਨੂੰ ਵੀ ਅੱਗੇ ਰੱਖ ਰਹੇ ਨੇ। ਫਿਰ ਮੈਂ ਇਹੀ ਗੱਲ ਕਹਾਂਗਾ ਕਿ ਜਨਾਬ ਫਿਰ ਪਾਰਟੀ ਬਣਾਉਣ ਦਾ ਮਕਸਦ ਹੀ ਫਿਰ ਪੀਪਲਸ ਪਾਰਟੀ ਹੀ ਕਿਉਂ ਆ, ਤੇ ਬਾਕੀ ਹੀ ਪਾਰਟੀਆਂ ਕਿਉਂ ਨਹੀਂ ਹੈਗੀਆਂ? ਫਿਰ ਤੇ ਬਹੁਤ ਸਾਰੇ ਸਵਾਲ ਤਾਂ ਉੱਠਣੇ ਨੇ। ਮੈਂ ਇੱਕ ਆਮ ਮਜ਼ਦੂਰ ਕਾਰਕੁਨ, ਮੈਂ ਰਕਸ਼ਾ ਡਰਾਈਵਰ ਹਾਂ, ਮੈਂ ਇੱਕ ਲੂਮਾ ਦਾ ਕਾਰੀਗਰ ਹਾਂ, ਮੈਂ ਮੋਚੀ ਹਾਂ, ਮੈਂ ਇੱਕ ਤੇਲੀ ਹਾਂ, ਮੈਂ ਇੱਕ ਕਰਿਆਨਾ ਫਰੋਸ਼ ਹਾਂ, ਮੈਂ ਕਿਰਾਏ ਤੇ ਰਹਿ ਰਿਹਾ, ਮੇਰਾ ਵੀ ਬਿਜਲੀ ਦਾ ਮੀਟਰ ਕੱਟਿਆ ਜਾ ਰਿਹਾ, ਮੇਰਾ ਬੱਚੇ ਖੁਦਕੁਸ਼ੀ का मैं मतलब बुजुर्ग मेरे को नहीं कर रहे, ਬੱਚਿਆਂ ਨੂੰ ਮੇਰੇ ਨੂੰ ਇਲਾਜ ਮੁਯੱਸਰ ਨਹੀਂ। ਲੇਕਿਨ ਉਹ ਜਿਹੜੇ ਲੋਕ ਉੱਪਰ ਬੈਠੇ ਨੇ ਸਾਡੇ, ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਕੋਈ ਨਹੀਂ। ਅੱਜ ਵੀ ਜਲੂਸ ਜਿਹੜੇ ਨਿਕਲ ਰਹੇ ਨੇ ਉਹ ਕਿਹਨਾਂ ਦੇ ਖਿਲਾਫ ਨਿਕਲ ਰਹੇ ਨੇ? ਉਹ ਸਰਮਾਇਆਦਾਰੀ ਨਿਜ਼ਾਮ ਦੇ ਖਿਲਾਫ ਹੀ ਆ। ਉਹ ਕਿਸੇ ਵੀ ਤਰੀਕੇ ਦੇ ਨਾਲ ਹੈਗਾ, ਉਹਨਾਂ ਲੋਕਾਂ ਵਾਸਤੇ ਚੰਦ ਲੋਕ ਨੇ ਅਸ਼ਰਾਫੀਆ ਦੇ, ਤੇ ਜੇ ਅਸੀਂ ਉਹਨਾਂ ਨੂੰ ਦੇ ਨਾਲ ਹੀ ਚੱਲਣਾ ਹੈਗਾ, ਅਸੀਂ ਉਹਨਾਂ ਦਾ ਸਾਥ ਹੀ ਦੇਣਾ ਹੈਗਾ, ਫਿਰ ਪਾਰਟੀਆਂ ਕਿੱਥੇ ਰਹਿ ਗਈਆਂ? ਫਿਰ ਸਾਡੀ ਸੋਚ ਕਿੱਥੇ ਰਹਿ ਗਈ? ਸਾਡਾ ਨਜ਼ਰੀਆ ਕਿੱਥੇ? ਮੈਂ ਦੱਸ ਰਿਹਾ, ਸਾਡਾ ਨਜ਼ਰੀਆ ਕਿੱਥੇ? ਅੱਛਾ शाह जी, मैं एक नुकता जरूर इत्थे कहना चाहांगा कि साडी पाकिस्तान पीपल्स पार्टी जिहड़ी सेंट्रल क्यादत है, वो नो डाउट बड़े ज़हीन लोग ने, बड़ा उन्होंने पार्टी नाल स्ट्रगल की है और ओवर द ईयर्स उन्होंने सारा मतलब नाकियां विचों गुजर के इस जगह ते पहुंचे ने। लेकिन मैनू ये चीज़ नज़र आ रही है या मैं महसूस कर रहा कि साडी पंजाब दी पॉलिसी जिहड़ी है कि पंजाब क्या होएगा और पंजाब किस तरह अपलिफ्ट होएगा पाकिस्तान पीपल्स पार्टी के हवाले नाल, ये सोच जिहड़ी है या इहदी जिहड़ी स्ट्रैटेजी कह लो, वो गैर पंजाबी बना रहे ने। यानी साढ़े सिंधी मतलब पीपल्स पार्टी के लोग ने, साढ़े दोस्त ने, साढ़े साथी ने, जदोजहद के साथी ने, मगर वो कोई सिंधी बैकग्राउंड का बंदा बना रहा है, कोई सराइकी बैकग्राउंड का बंदा पॉलिसी मेरे बारे मेरे घर के बारे, मेरे ग्रां के बारे, मेरे हल्के के बारे वो पॉलिसी किस तरह बना सकता है? ये पॉलिसी तो तुसी बनाओ। ये पॉलिसी बनाना अमार भट्टी साहब, चौधरी मंजूर बनाए, कमरुज़्ज़मान कायरा बनाए, हसन मुर्तज़ा बनाए, फिर तो मैं मन्ना। ये पार्टी की मैनू लगता है कि ये जिहड़ी पॉलिसी है सेंट्रल पंजाब की या पंजाब नूं अपलिफ्ट करन दी, ये पॉलिसी कोई और बना रहे हैं। ये पंजाबी पर अगर तकलीफ है, पाकिस्तान पीपल्स पार्टी की जरूरत है पंजाब तो फिर इत्थे मौजूद ने ना पंजाबी बोलने वाले बंदे मौजूद ने, पंजाब के रहने वाले वसेक जने ने, इत्थे दे पुत्र ने, उन्होंने कंसल्ट किया जाए। और कोई भी थिंकर इस तरह कापी पेस्ट जिस तरह साढ़े सुरखे भाई जने ने वो चाहते हैं कि भाई वो कापी पेस्ट इनकलाब जो कि लैनन लैके आए सी, वो किसी तरीके नाल पूरे तो पूरा कापी पेस्ट कर दी है। वैसे तो कापी पेस्ट होया है ये जो चेंज
ਦੇ ਨਾਂ ਤੇ ਅੱਗੋਂ ਪੂਰੇ ਦਾ ਪੂਰੀ ਟ੍ਰਾਂਸਲੇਸ਼ਨ ਅਗਰ ਤੁਸੀਂ ਕਹੋਗੇ ਤੇ ਮੈਂ ਸਕ੍ਰਿਪਟ ਵੀ ਤੁਹਾਨੂੰ ਦੇ ਦਿਆਂਗਾ। ਇਹ ਜਿਹੜੀ ਤਬਦੀਲੀ ਦੇ ਨਾਂ ਤੇ ਇਲੈਕਸ਼ਨ ਹੋਇਆ ਸੀ 2018 ਦੇ ਵਿੱਚ, ਉਹ ਪੂਰੇ ਦਾ ਪੂਰਾ ਇਲੈਕਸ਼ਨ ਉਹ ਬਰਾਕ ਓਬਾਮਾ ਦਾ ਜਿਹੜਾ ਦ ਚੇਂਜ ਸੀ ਉਹਦੀ ਕਾਪੀ ਸੀ, ਉਰਦੂ ਵਰਜਨ ਸੀ। ਇਸੇ ਤਰੀਕੇ ਨਾਲ ਮੇਰਾ ਜ਼ਾਤੀ ਇਹ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੰਸਲਟ ਕਰਨਾ ਚਾਹੀਦਾ ਹੈ, ਚੇਅਰਮੈਨ ਬਿਲਾਵਲ ਨੂੰ। ਔਰ ਇੱਥੋਂ ਦੇ ਜਿਹੜੇ ਵੀ ਮਤਲਬ ਅਗਰ ਉਹ ਸੋਚਦੇ ਨੇ ਕਿ ਇੱਥੋਂ ਦੇ ਥਿੰਕਰ ਜਿਹੜੇ ਨੇ ਉਹ ਕੋਈ ਬਹੁਤ ਵਧੀਆ ਨਹੀਂ ਹਨ ਤੇ ਨਹੀਂ ਹੋਣਗੇ, ਮੇ ਵੀ ਹੋ ਵੀ ਸਕਦਾ ਹੈ ਉਹਨਾਂ ਦੀ ਰਾਏ ਠੀਕ ਹੋਏ, ਲੇਕਿਨ ਅਗਰ ਉਹ ਵਧੀਆ ਵੀ ਨਹੀਂ ਹਨ, ਥੋੜੇ ਜਿਹੇ ਕਮਜ਼ੋਰ ਹਨ, ਫਿਰ ਵੀ ਉਹ ਪੰਜਾਬ ਦੇ ਪੁੱਤਰ ਨੇ ਬਣਾਉਣਗੇ ਹੋਈ ਹੱਲ ਔਰ ਰਸਤਾ ਪੰਜਾਬ ਦਾ ਪੁੱਤਰ ਹੀ ਦੱਸੇਗਾ ਕਿ ਇੱਥੋਂ ਕਿਸ ਤਰ੍ਹਾਂ ਨਿਕਲੇਗਾ ਰਸਤਾ। ਇਹ ਸਿੰਧੀ ਜਾਂ ਸਰਾਇਕੀ ਜਾਂ ਸਾਡੇ ਕੋਈ ਹੋਰ, ਈਵਨ ਮੈਂ ਦੇਖਣਾ ਕਿ ਸਾਡੀ ਪੰਜਾਬ ਦੇ ਵਿੱਚ ਕਸ਼ਮੀਰੀ ਜਿਹੜਾ ਹਾਲਾਂਕਿ ਬੋਲਦੇ ਨੇ, ਜ਼ਾਹਿਰ ਹੈ ਸਾਡੇ ਭਾਈ ਨੇ, ਮੈਂ ਉਹਨਾਂ ਦੀ ਇਸ ਹਵਾਲੇ ਨਾਲ ਕੋਈ ਉਹਨਾਂ ਨੂੰ ਮੈਂ ਡਿਫਰੈਂਸ਼ੀਏਟ ਨਹੀਂ ਕਰ ਪਾ ਰਿਹਾ, ਮਗਰ ਮੈਂ ਇਹ ਜ਼ਰੂਰ ਕਹਿ ਰਿਹਾ ਕਿ ਪੰਜਾਬ ਨੂੰ ਸੈਂਟਰਲ ਪੰਜਾਬ ਦੇ ਬੰਦਿਆਂ ਕੋਲੋਂ ਪੁੱਛ ਕੇ ਬਣਾਓ ਕਿ ਭਾਈ ਕੀ ਕਰੀਏ। ਇਹ ਮੇਰਾ ਪੁਆਇੰਟ ਹੈ। ਬਹੁਤ ਸ਼ੁਕਰੀਆ। ਵੈਰੀ ਵੈਲ ਡਨ, ਬਹੁਤ ਵਧੀਆ ਹੋ ਗਿਆ, ਬੜੀ ਵਧੀਆ ਗੱਲਬਾਤ ਹੋ ਗਈ। 37 ਮਿੰਟ ਹੋ ਗਏ ਤੇ ਇੰਨੀਆਂ ਆਜ ਦੀਆਂ ਇੰਨੀਆਂ ਕੁ ਸ਼ੈਤਾਨ ਪੌੜੀਆਂ ਬਥੇਰੀਆਂ, ਤੇ ਬਾਕੀ ਦੀਆਂ ਪੌੜੀਆਂ ਫਿਰ ਸਹੀ, ਫਿਰ ਉਹ ਲੰਮਾ ਹੋ ਜਾਂਦਾ ਤਾਂ ਫਿਰ ਮਨਾਸ ਕਹਿੰਦਾ ਤੁਸੀਂ ਜਦੀਦ ਲੋਕ ਨਹੀਂ। ਅੱਛਾ, ਇਹ ਹੁਣ ਵੀ ਮੈਂ ਕਹਿੰਦਾ ਕਿ ਇਹਦੇ ਵਿੱਚੋਂ ਸ਼ਾਰਟ ਗੱਲਾਂ ਤੁਸੀਂ ਕੱਢਣੀਆਂ ਨੇ, ਇਹ ਤੁਸੀਂ ਮਿਹਨਤ ਕਰਨੀ ਹੈ, ਥੋੜਾ ਕੰਮ ਵੱਧ ਗਿਆ ਤੁਹਾਡਾ, ਲੇਕਿਨ ਤੁਸੀਂ 2-2 3-3 ਮਿੰਟ ਦੀ ਆਪਣੀ ਗੁਫ਼ਤਗੂ ਜਾਂ ਮੇਰੀ ਜਾਂ ਭੱਟੀ ਸਾਹਿਬ ਦੀ ਛੋਟੇ ਸਕ੍ਰਿਪਟਸ ਕੱਢੋਗੇ ਤੇ ਅਸੀਂ ਵਾਇਰਲ ਕਰਨ ਵਿੱਚ ਸਾਨੂੰ ਆਸਾਨੀ ਹੋਵੇਗੀ। ਇਹ ਅਪਲੋਡ ਹੋ ਜਾਏਗੀ ਉਹਦੇ ਤੇ YouTube ਤੇ ਵੀ ਤੇ TikTok ਤੇ ਵੀ, ਉੱਥੋਂ ਡਾਊਨਲੋਡ ਕਰਕੇ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਵੀ ਕਲਿੱਪ ਐਡਿਟ ਕਰਨਾ ਚਾਹੋ ਉਹ ਕਰ ਸਕਦੇ ਹੋ, ਤੇ ਉਹਨੂੰ ਰੀਪੋਸਟ ਕਰ ਸਕਦੇ ਹੋ, ਫਿਰ ਡਾਊਨਲੋਡ ਕਰ ਸਕਦੇ ਹੋ। ਚਲੋ ਜੀ, ਬਹੁਤ ਵਧੀਆ ਹੋ ਗਿਆ ਜੀ, ਬੜੀ ਮਿਹਰਬਾਨੀ ਸਾਨੂੰ ਬੁਲਾਇਆ ਹੈ ਔਰ ਸਾਡੀ ਤੁਸੀਂ ਜਨਾਬ ਇੱਜ਼ਤ ਕੀਤੀ ਹੈ। ਮੌਲਾ ਤੁਹਾਨੂੰ ਸਲਾਮਤ ਰੱਖੇ। ਰੱਬ ਤੁਹਾਨੂੰ ਸਲਾਮਤ ਰੱਖੇ ਸੱਜਣ ਜੀ ਮੇਰੇ, ਬੁਲਾਉਣ ਵਾਲੀ ਕਿਹੜੀ ਗੱਲ ਹੈ। ਜੀਨੇ ਵਾਸਤੇ ਰਹੋ ਤੇ ਭਾਈ ਸਾਹਿਬ ਕਿਸੇ ਨਾ ਕਿਸੇ ਦਿਨ ਸਾਡਾ ਵੇਲਾ ਆਇਆ ਨਾ ਤੇ ਚਿੱਟੇ ਕੱਟਿਆਂ ਦੀ ਕੜਾਈ ਖਾਣੀ। ਚੰਗਾ ਜੀ, ਰੱਬ ਰੱਖਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ।